जपो पव जल उतरो पार, नाम जपो पव जल उतरो पार। सतगुर सिख का हलत पलत सवारे, नानक सतगुर सिख को जी नाल समारे, जी नाल समारे। नाम तन दे, नाम तन दे, नाम तन दे, नाम तन दे। सतगुर सिख को नाम तन दे, सतगुर सिख को नाम तन दे। गुर का सिख बड़ भागी है, गुर का सिख बड़ भागी है। नाम तन दे, नाम तन दे, नाम तन दे, नाम तन दे। सतगुर सिख को नाम तन दे, सतगुर सिख को नाम तन दे, सतगुर सिख को नाम तन दे। नाम तन दे, नाम तन दे। सतगुर सिख को नाम तन दे, सतगुर सिख को नाम तन दे। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਪ ਸਮੂਹ ਸੰਗਤ ਬਖਸ਼ਣਯੋਗੋ ਬਖਸ਼ ਲੈਣਾ। ਇੰਨੀ ਕੀ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨੀ। ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪੌਣੇ 7 ਵਜੇ ਤੱਕ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਸ਼ਾਲ, ਚਾਵਰ ਛਤਰ ਤਖਤ ਦੇ ਮਾਲਕ, ਬਾਣੀ ਗੁਰੂ ਗੁਰੂ ਹੈ ਬਾਣੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ। ਜੋਬਾ ਸਿਟੀ ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਹਾੜਾ ਮਨਾਉਂਦਿਆਂ ਹੋਇਆਂ ਸਾਲਾਨਾ ਨਗਰ ਕੀਰਤਨ ਹਰ ਸਾਲ ਕੱਢਿਆ ਜਾਂਦਾ ਹੈ।
ਇਸ ਵਾਰ ਵੀ 45ਵਾਂ ਮਹਾਨ ਨਗਰ ਕੀਰਤਨ 3 ਨਵੰਬਰ ਨੂੰ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਕੱਢਿਆ ਜਾ ਰਿਹਾ ਹੈ, ਜਿਸ ਨੂੰ ਸਮਰਪਿਤ 2 ਮਹੀਨੇ ਪਹਿਲਾਂ ਹੀ ਅਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਆਰੰਭ ਹੋ ਚੁੱਕੀਆਂ ਸਨ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਅਤੇ ਨਗਰ ਕੀਰਤਨ ਤੋਂ 2 ਹਫ਼ਤੇ ਪਹਿਲਾਂ ਹੀ ਜਿਹੜੇ ਪੰਥ ਪ੍ਰਸਿੱਧ ਰਾਗੀ ਸਿੰਘ, ਕਥਾਵਾਚਕ ਸਿੰਘ, ਢਾਡੀ ਸਿੰਘ ਯੁਵਾ ਸਿਟੀ ਦੀ ਧਰਤੀ ਤੇ ਪਹੁੰਚ ਜਾਂਦੇ ਹਨ। ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਹਨ। ਕੱਲ੍ਹ ਦੇ ਭਾਈ ਸਰੂਪ ਸਿੰਘ ਜੀ ਕੰਡਿਆਣਾ, ਉਹਨਾਂ ਦਾ ਢਾਡੀ ਜਥਾ, ਭਾਈ ਸਿਮਰਪ੍ਰੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਉਹ ਵੀ ਪਹੁੰਚ ਚੁੱਕੇ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਦੀਵਾਨਾਂ ਵਿੱਚ ਬੈਠੇ ਰਹਿਣਾ, ਸਜੇ ਰਹਿਣਾ। ਆਪਾਂ ਗੁਰੂ ਕੀਆਂ ਬਾਤਾਂ, ਗੁਰੂ ਦੇ ਗੁਣ ਸਾਰਿਆਂ ਨੇ ਰਲ ਮਿਲ ਕੇ ਗਾਉਣੇ ਹਨ, ਸਤਿਗੁਰਾਂ ਦੀ ਸਿਫਤ ਸਲਾਹ ਕਰਨੀ ਹੈ। ਉਹ ਭਾਵੇਂ ਬਾਣੀ ਪੜ੍ਹ ਕੇ ਪਾਠ ਰੂਪ ਵਿੱਚ ਹੋਵੇ ਜਾਂ ਕੀਰਤਨ ਰੂਪ ਵਿੱਚ ਹੋਵੇ ਜਾਂ ਕਥਾ ਵਿਚਾਰ ਰੂਪ ਵਿੱਚ ਹੋਵੇ ਜਾਂ ਢਾਡੀ ਵਾਰਾਂ ਕਵੀਸ਼ਰੀ ਦੇ ਰੂਪ ਵਿੱਚ ਹੋਵੇ, ਗਾਉਣੇ ਆਪਾਂ ਸਾਰਿਆਂ ਨੇ ਰੱਬ ਦੇ ਗੁਣੀ ਹਨ, ਉਹਦੀ ਸਿਫਤ ਸਲਾਹ ਕਰਨੀ ਹੈ। ਦੁਪਹਿਰ ਦੇ ਦੀਵਾਨਾਂ ਵਿੱਚ ਆਪਾਂ ਵਿਚਾਰ ਆਰੰਭ ਕੀਤੀ ਸੀ, ਉੱਥੋਂ ਹੀ ਉਸ ਲੜੀ ਨੂੰ ਅੱਗੇ ਆਪਾਂ ਚਲਾਉਂਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ੍ਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਹੈ, ਅਛਲ ਛਲਾਈ ਨਹਿ ਛਲੇ ਨਹਿ ਘਾਓ ਕਟਾਰਾ ਕਰ ਸਕੇ, ਜਿਉ ਸਾਹਿਬ ਰਾਖੇ ਤਿਉ ਰਹੇ ਇਸ ਲੋਭੀ ਕਾ ਜੀਓ ਟਲ ਪਲੇ। ਮਹਾਰਾਜ ਜੀ ਕਹਿੰਦੇ ਨੇ, ਜਿਉ ਸਾਹਿਬ ਰਾਖੇ ਤਿਉ ਰਹੇ, ਜਿਵੇਂ ਸਾਹਿਬ ਪਰਮਾਤਮਾ ਉਹਦਾ ਹੁਕਮ ਹੈ ਉਵੇਂ ਇਹਨੂੰ ਜੀਵ ਨੂੰ ਰਹਿਣਾ ਪੈਂਦਾ ਹੈ। ਸੇਵਾ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਇਹਦਾ ਮਨ ਮਾਇਆ ਦੇ ਪ੍ਰਭਾਵ ਹੇਠ ਡੋਲ ਜਾਂਦਾ, ਉਹਦੇ ਅੱਗੇ ਡੋਲ ਜਾਂਦਾ ਹੈ। ਜਿਉ ਸਾਹਿਬ ਰਾਖੇ ਤਿਉ ਰਹੇ ਇਸ ਲੋਭੀ ਕਾ ਜੀਓ ਟਲ ਪਲੈ, ਬਿਨ ਤੇਲ ਦੀਵਾ ਕਿਉਂ ਜਲਾ। ਤੇਲ ਤੋਂ ਬਿਨਾ ਦੀਵਾ ਕਿਵੇਂ ਜਲ ਸਕਦਾ ਹੈ? ਜਿਵੇਂ ਤੇਲ ਤੋਂ ਬਿਨਾ ਦੀਵਾ ਨਹੀਂ ਜਗਦਾ, ਇਸੇ ਤਰ੍ਹਾਂ ਸਿਮਰਨ ਤੋਂ ਬਿਨਾ, ਬੰਦਗੀ ਤੋਂ ਬਿਨਾ, ਨਾਮ ਤੋਂ ਬਿਨਾ, ਸੇਵਾ ਤੋਂ ਬਿਨਾ ਅਧਿਆਤਮਕ ਜੀਵਾ ਜਿਹੜਾ ਹੈ ਉਹ ਟਹਿਕਦਾ ਨਹੀਂ, ਅਧਿਆਤਮਕ ਦੀਵਾ ਜਗਦਾ ਨਹੀਂ। ਭਾਵ ਮਨੁੱਖ ਦੇ ਅੰਦਰ ਨਾ ਰੱਬੀ ਗਿਆਨ ਪੈਦਾ ਹੁੰਦਾ ਹੈ, ਨਾ ਸ਼ਰਧਾ, ਨਾ ਪ੍ਰੇਮ, ਨਾ ਭਾਵ, ਨਾ ਰੱਬੀ ਗੁਣ, ਨਾ ਅੰਦਰ ਦਾ ਖੇੜਾ, ਨਾ ਅੰਦਰ ਦਾ ਆਨੰਦ, ਕੁਝ ਵੀ ਪੈਦਾ ਨਹੀਂ ਹੁੰਦਾ। ਅੰਦਰ ਜਿਹੜਾ ਸੁੱਕਾ ਰਹਿੰਦਾ ਹੈ। ਤੇ ਹਰਿਆ ਕਦੋਂ ਹੁੰਦਾ ਹੈ? ਹਰੇ ਤੋਂ ਭਾਵ ਅੰਦਰ ਆਨੰਦ ਕਦੋਂ ਪੈਦਾ ਹੁੰਦਾ ਹੈ? ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਤ ਸੰਗਤ ਦੇ ਵਿੱਚ ਆਉਂਦਾ ਉਹ ਤਰ ਜਾਂਦਾ ਹੈ। ਜਿਨ੍ਹਾਂ ਦੇ ਜੀਵਨ ਸੁੱਕ ਗਏ, ਵਿਕਾਰਾਂ ਨੇ ਸੁਕਾ ਦਿੱਤੇ, ਸੋਕੇ ਪੈ ਗਏ, ਉਹ ਹਰੇ ਹੋ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਵੇਂ ਤੇਲ ਤੋਂ ਬਿਨਾਂ ਦੀਵਾ ਨਹੀਂ ਜਲ ਸਕਦਾ, ਇਸੇ ਤਰ੍ਹਾਂ ਸੇਵਾ ਸਿਮਰਨ ਤੋਂ ਬਿਨਾਂ, ਭਗਤੀ ਤੋਂ ਬਿਨਾਂ ਅਧਿਆਤਮਕ ਦੀਵਾ ਨਹੀਂ ਜਲਦਾ। ਬਿਨ ਤੇਲ ਦੀਵਾ ਕਿਉਂ ਜਲੈ ਰਹਾਓ, ਪੋਥੀ ਪੁਰਾਣ ਕਮਾਈਏ। ਫਿਰ ਇਹਦੇ ਵਿੱਚ ਤੇਲ ਕਾਹਦਾ ਪਾਉਣਾ ਹੈ ਕਿ ਅਧਿਆਤਮਕ ਦੀਵਾ ਜਗੇ? ਕਾਹਦਾ ਤੇਲ ਪਾਉਣਾ ਹੈ? ਮਹਾਰਾਜ ਜੀ ਕਹਿੰਦੇ ਪੋਥੀ ਪੁਰਾਣ ਕਮਾਈਏ। ਧਾਰਮਿਕ ਗ੍ਰੰਥਾਂ ਦੀ, ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਨੀ ਹੈ। ਤੇ ਸਾਡਾ ਸਿੱਖਾਂ ਦਾ ਧਾਰਮਿਕ ਗ੍ਰੰਥ, ਸਾਡੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਪੋਥੀ ਪੁਰਾਣ ਕਮਾਈਏ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਮਾਈ
ਕਿਵੇਂ ਕਰਨੀ ਹੈ। ਪੋਥੀ ਦੀ ਕਮਾਈ ਕੀ ਹੈ? ਬਾਣੀ ਪੜ੍ਹਨੀ, ਬਾਣੀ ਨੂੰ ਸਮਝਣਾ, ਗੁਰੂ ਦੀ ਗੱਲ ਨੂੰ ਸਮਝਣਾ ਤੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ। ਬਾਣੀ ਸੁਣਨੀ, ਬਾਣੀ ਪੜ੍ਹਨੀ, ਉਸ ਅਨੁਸਾਰ ਚੱਲਣਾ। ਜਿਨ੍ਹਾਂ ਨੇ ਗੁਰੂ ਕੀਆਂ ਬਾਤਾਂ ਸੁਣੀਆਂ, ਗੁਰੂ ਦੀ ਗੱਲ ਦੇ ਨਾਲ ਸਾਂਝ ਪੈ ਗਈ, ਉਹਨਾਂ ਦਾ ਜੀਵਨ ਬਦਲ ਗਿਆ, ਕਿਉਂਕਿ ਉਹਨਾਂ ਨੇ ਅਮਲ ਕਰ ਲਿਆ ਗੁਰੂ ਦੀ ਗੱਲ ਦੇ ਉੱਤੇ, ਗੁਰੂ ਦੇ ਜਸ ਦੇ ਉੱਤੇ, ਗੁਰੂ ਦੀ ਬਾਣੀ ਉੱਤੇ, ਗੁਰੂ ਕੇ ਬਚਨਾਂ ਉੱਤੇ। ਭੂਮੀਆਂ ਇੱਕ ਚੋਰ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਣ ਤੋਂ ਪਹਿਲਾਂ, ਬਾਅਦ ਵਿੱਚ ਨਹੀਂ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੰਗਤ ਕੀਤੀ ਤੇ ਮਹਾਰਾਜ ਜੀ ਦੇ ਨਾਲ ਬਚਨ ਬਲਾਸ ਹੋਏ, ਗੱਲਬਾਤ ਹੋਈ, ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਮਹਾਰਾਜ ਜੀ ਨੇ ਪੁੱਛਿਆ, ਕਹਿਣ ਲੱਗਿਆ ਕੀ ਕਰਦਾ ਹੈ? ਕਹਿਣ ਲੱਗਾ ਮਹਾਰਾਜ ਚੋਰੀ ਕਰਦਾ, ਚੋਰੀ ਕਰਨਾ ਹੀ ਮੇਰਾ ਕੰਮ ਹੈ। ਮਹਾਰਾਜ ਜੀ ਨੇ ਕਿਹਾ ਚੋਰੀ ਨਾ ਕਰਿਆ ਕਰ। ਕਹਿਣ ਲੱਗਾ ਮਹਾਰਾਜ ਮੈਂ ਛੱਡ ਨਹੀਂ ਸਕਦਾ, ਮੇਰਾ ਕਿੱਤਾ ਮੇਰਾ ਕੰਮ ਹੀ ਹੈ, ਮੈਂ ਹੈ ਹੀ ਚੋਰ, ਚੋਰੀ ਕਰਦਾ। ਭੂਮੀਏ ਦੀ ਇਹ ਬੜੀ ਬਹਾਦਰੀ ਤੇ ਬੜੀ ਦਲੇਰੀ ਹੈ ਕਿ ਗੁਰੂ ਨੂੰ ਸ਼ਰੇਆਮ ਦੱਸਣਾ ਕਿ ਮੈਂ ਚੋਰ ਹਾਂ। ਹਾਲੀ ਕਿ ਗੁਰੂ ਦੇ ਸਾਹਮਣੇ ਤੇ ਆਪਾਂ ਵੀ ਆਉਂਦੇ ਹਾਂ, ਗੁਰੂ ਦੇ ਸਾਹਮਣੇ ਮਾੜੇ ਤੋਂ ਮਾੜਾ ਬੰਦਾ ਵੀ ਬੜਾ ਬੀਬਾ ਬਣ ਕੇ ਆਉਂਦਾ। ਗੁਰੂ ਦੇ ਸਾਹਮਣੇ ਚੋਰ ਤੋਂ ਚੋਰ ਬੰਦਾ ਵੀ ਆਪਣੇ ਆਪ ਨੂੰ ਸਾਧ ਪ੍ਰਗਟ ਕਰਦਾ ਹੈ। ਜਿਹੜਾ ਭੂਮੀਆ ਕਹਿ ਰਿਹਾ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਆਪਣੀ, ਇਹਦਾ ਮਤਲਬ ਗਲਤੀ ਮੰਨ ਰਿਹਾ, ਆਪਣਾ ਝੂਠ ਨਹੀਂ ਬੋਲ ਰਿਹਾ, ਜੋ ਉਹਦੇ ਅੰਦਰ ਹੈ ਉਹ ਸੱਚ ਸਾਰਾ ਕੁਝ ਗੁਰੂ ਦੇ ਸਾਹਮਣੇ ਰੱਖ ਰਿਹਾ। ਇਹ ਬੜੀ ਬਹਾਦਰੀ ਦਾ, ਇਹ ਬੜੀ ਬਹਾਦਰੀ ਹੈ। ਤੇ ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ ਬੜੇ ਤਰੀਕੇ ਦੇ ਨਾਲ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ, ਕੁਝ ਉਪਦੇਸ਼ ਦਿੱਤੇ। ਮਹਾਰਾਜ ਜੀ ਕਹਿੰਦੇ ਇੰਜ ਕਰੀ, ਕਿਸੇ ਦਾ ਲੂਣ ਖਾ ਕੇ ਹਰਾਮ ਨਾ ਕਰੀ, ਕੋਈ ਤੇਰੀ ਜਗ੍ਹਾ ਤੇ ਜਾਂ ਕੋਈ ਵੀ ਬਦੋਸ਼ਾ ਜਿਹੜਾ ਹੈ, ਜਿਹਦਾ ਦੋਸ਼ ਕੋਈ ਨਹੀਂ, ਉਹ ਨਾ ਫਸ ਜਾਵੇ, ਕੋਈ ਅਣਜਾਣ। ਹੋਰ ਕਈ ਉਪਦੇਸ਼ ਸਾਂਝੇ ਕੀਤੇ ਮਹਾਰਾਜ ਜੀ ਨੇ। ਉਹਨਾਂ ਉਪਦੇਸ਼ਾਂ ਤੇ ਅਮਲ ਕਰ ਲਿਆ, ਅੰਦਰ ਬਹਾਲ ਹੈ, ਪਰ ਚੋਰੀ ਕਰਨੀ ਨਹੀਂ ਛੱਡੀ। ਚਲਾ ਗਿਆ ਚੋਰੀ ਕਰਨ, ਰਾਜੇ ਦੇ ਮਹਿਲ ਵਿੱਚ ਗਿਆ, ਘਰ ਵਿੱਚ ਗਿਆ, ਜਾ ਕੇ ਪੰਡਾਂ ਬੰਨ੍ਹ ਲਈਆਂ ਸਮਾਨ ਦੀਆਂ, ਜੋ ਕੁਝ ਮਿਲਿਆ। ਭੁੱਖ ਬੜੀ ਲੱਗੀ ਸੀ, ਰਸੋਈ ਵਿੱਚ ਗਿਆ, ਕੁਝ ਖਾਣ ਲੱਗਾ ਤੇ ਲੂਣ ਨੂੰ ਫੱਕਾ ਮਾਰ ਲਿਆ। ਇਤਿਹਾਸਕਾਰ ਜੋ ਲਿਖਦੇ ਨੇ, ਹੁਣ ਲੂਣ ਖਾ ਗਿਆ, ਪੰਡਾਂ ਬੰਨੀਆਂ ਪਈਆਂ ਨੇ। ਹੁਣ ਗੁਰੂ ਦੇ ਉਪਦੇਸ਼ ਦੀ ਕਮਾਈ ਕੀ ਹੁੰਦੀ ਹੈ ਜੀ? ਕੋਈ ਭੂਮੀਏ ਕੋਲੋਂ ਸਿੱਖੇ। ਹੁਣ ਮਹਾਰਾਜ ਜੀ ਦੇ ਬਚਨ ਤੇ ਇਹ ਸੁਣ ਲਏ ਸੀ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ। ਮਹਾਰਾਜ ਜੀ ਨੂੰ ਕਿਹਾ ਹੀ ਮੈਂ ਮੰਨੂਗਾ ਜੀ, ਨਹੀਂ ਕਰਦਾ। ਪਰ ਭੂਮੀਆ ਆਪਣੀ ਗੱਲ ਤੇ ਦ੍ਰਿੜ ਰਿਹਾ, ਲੂਣ ਖਾ ਲਿਆ ਪਰ ਫਿਰ ਚੋਰੀ ਨਹੀਂ ਕੀਤੀ, ਉਹ ਸਮਾਨ ਉੱਥੇ ਹੀ ਛੱਡ ਕੇ ਆ ਗਿਆ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ। ਮਹਾਰਾਜ ਜੀ ਦੇ ਬਚਨ ਤੇ ਅਮਲ ਕੀਤਾ ਤੇ ਜੀਵਨ ਬਦਲ ਗਿਆ। ਵੀ ਜੀਵਨ ਵਿੱਚ ਤਬਦੀਲੀ ਆਈ। ਜੀਵਨ ਐਵੇਂ ਬਦਲਦਾ ਹੈ, ਇਵੇਂ ਜੀਵਨ ਦੇ ਵਿੱਚ ਗੇੜਾ ਆਉਂਦਾ ਹੈ, ਤਬਦੀਲ ਹੁੰਦਾ ਹੈ ਜੀਵਨ। ਜਦੋਂ ਸੁਣ ਲਿਆ, ਕਿਹਾ, ਵੇਖਿਆ, ਛੱਡ ਕੇ ਚਲਾ ਗਿਆ। ਪਹਿਲਾਂ ਤੇ ਜਾਂਦਿਆਂ ਹੀ ਮਹਾਰਾਜ ਜੀ ਨੇ ਕਿਹਾ ਸੀ ਝੂਠ ਨਹੀਂ ਬੋਲਣਾ। ਜਦੋਂ ਤੇ ਦਰਬਾਰ ਵਿੱਚ, ਰਾਜੇ ਦੇ ਦਰਬਾਰ ਵਿੱਚ ਵੜਨ ਲੱਗਾ, ਮਹਿਲ ਵਿੱਚ, ਉਹਨਾਂ ਪੁੱਛਿਆ ਕੌਣ? ਕਹਿਣ ਲੱਗਾ ਜੀ ਮੈਂ ਚੋਰ। ਜਦੋਂ ਕਿਹਾ ਚੋਰ, ਪਹਿਰੇਦਾਰ ਵੀ ਹੈਰਾਨ ਸੀ ਕਿ ਕਦੀ ਚੋਰ ਵੀ ਕਹਿੰਦਾ ਮੈਂ ਚੋਰ ਹਾਂ। ਉਹਨਾਂ ਅੰਦਰ ਜਾਣ ਦਿੱਤਾ ਕਿ ਹੋ ਸਕਦਾ ਕੋਈ ਵਾਕਬ ਹੋਵੇ। ਉੱਥੇ ਸਾਰਾ ਕੁਝ ਛੱਡ ਕੇ ਆ ਗਿਆ। ਜਦੋਂ ਪਤਾ ਲੱਗਾ ਕਿ ਜਿਨ੍ਹਾਂ ਦਾ ਦੋਸ਼ ਨਹੀਂ, ਰਾਜਾ ਫੜ ਕੇ ਉਹਨਾਂ ਨੂੰ ਮਨਾ ਰਿਹਾ ਹੈ, ਉਹਨਾਂ ਨੂੰ ਕੁੱਟ ਰਿਹਾ ਹੈ, ਫੇਰ ਚਲਾ ਗਿਆ। ਜਾ ਕੇ ਸਾਰੀ ਸੱਚਾਈ ਦੱਸੀ। ਇਹ ਬੜੀ ਬਹਾਦਰੀ ਦਾ ਕੰਮ ਸੀ, ਆਮ ਗੱਲ ਨਹੀਂ ਕਿ ਚੋਰੀ ਕਰਨ ਵੀ ਗਿਆ, ਕੀਤੀ ਵੀ ਨਹੀਂ, ਵਾਪਸ ਆ ਗਿਆ, ਪਤਾ ਵੀ ਕਿਸੇ ਨੂੰ ਨਹੀਂ ਲੱਗਾ। ਉਹਦੀ ਜਗ੍ਹਾ ਤੇ ਹੋਰ ਬੰਦੇ ਫੜ ਲਏ ਗਏ, ਪਰ ਫਿਰ ਜਾ ਕੇ ਸੱਚ ਕਬੂਲ ਕਰਨਾ, ਦੱਸਣਾ ਵੀ ਚੋਰੀ ਮੈਂ ਕੀਤੀ ਸੀ। ਉਹਦੇ ਵਰਗਾ ਬਹਾਦਰ ਬੰਦਾ ਕੌਣ ਹੈ?
ਰਾਜੇ ਦੇ ਸਾਹਮਣੇ ਜਾ ਕੇ ਫਿਰ ਮੰਨਿਆ। ਹਾਲੀ ਕਿ ਉਹਨੂੰ ਪਤਾ ਕਿ ਰਾਜਾ ਪਤਾ ਨਹੀਂ ਮੇਰੇ ਨਾਲ ਕੀ ਕਰੇ, ਮੈਨੂੰ ਜੇਲ੍ਹ ਵਿੱਚ ਪਾਵੇ, ਮਾਰੇ, ਕੁੱਟੇ, ਕੀ ਸਜ਼ਾ ਦੇਵੇ, ਕੋਈ ਪਤਾ ਨਹੀਂ। ਪਰ ਫਿਰ ਵੀ ਉੱਥੇ ਜਾ ਕੇ ਕਹਿ ਰਿਹਾ ਹੈ ਕਿ ਮੈਂ ਆਇਆ ਸੀ ਚੋਰੀ ਕਰਨ। ਫਿਰ ਰਾਜੇ ਨੇ ਕਿਹਾ ਸਾਰਾ ਕੁਝ ਤੇ ਉਵੇਂ ਦਾ ਉਵੇਂ ਪਿਆ, ਫਿਰ ਲੈ ਕੇ ਕਿਉਂ ਨਹੀਂ ਗਿਆ? ਉਹਨੇ ਕਿਹਾ ਮੇਰੇ ਗੁਰੂ ਦਾ ਉਪਦੇਸ਼ ਮੈਨੂੰ ਯਾਦ ਆ ਗਿਆ। ਮੇਰੇ ਗੁਰੂ ਨੇ ਕਿਹਾ ਸੀ ਝੂਠ ਨਹੀਂ ਬੋਲਣਾ, ਨਮਕ ਖਾ ਕੇ ਹਰਾਮ ਨਹੀਂ ਕਰਨਾ। ਮੈਂ ਨਮਕ ਖਾ ਲਿਆ ਸੀ ਇਸ ਕਰਕੇ। ਰਾਜਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਜਿਸ ਗੁਰੂ ਦਾ ਉਪਦੇਸ਼ ਸੁਣ ਕੇ ਇੱਕ ਚੋਰ ਦੇ ਜੀਵਨ ਵਿੱਚ ਤਬਦੀਲੀ ਆ ਗਈ, ਸੱਚ ਬੋਲਣ ਲੱਗ ਪਿਆ, ਸਹੀ ਰਾਹ ਤੇ ਚੱਲ ਪਿਆ, ਉਹ ਗੁਰੂ ਕਿਹੋ ਜਿਹਾ ਹੋਵੇਗਾ? ਰਾਜੇ ਦੇ ਅੰਦਰ ਵੀ ਇੱਕ ਤਾਂਘ ਪੈਦਾ ਹੋਈ, ਖਿੱਚ ਪੈਦਾ ਹੋਈ। ਜਦੋਂ ਕੋਈ ਗੁਰੂ ਦਾ ਉਪਦੇਸ਼ ਮੰਨਣ ਵਾਲਾ, ਗੁਰੂ ਦੇ ਰਾਹ ਤੇ ਚੱਲਣ ਵਾਲਾ ਹੋਰ ਅੱਗੇ ਮਿਲਦਾ ਹੈ ਕਿਸੇ ਨੂੰ, ਤੇ ਉਹਦੇ ਜੀਵਨ ਦਾ ਪ੍ਰਭਾਵ ਪੈਂਦਾ ਹੈ। ਉਹਦੇ ਜੀਵਨ ਦਾ ਪ੍ਰਭਾਵ ਜਿਹੜਾ ਹੈ ਦੂਸਰਿਆਂ ਦੇ ਉੱਤੇ ਵੀ ਪੈਂਦਾ ਹੈ। ਜਿਸ ਵਕਤ ਰਾਜੇ ਨੇ ਛੱਡ ਦਿੱਤਾ, ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਹਿਲਾਂ ਕਿਹਾ ਸੀ, ਕਹਿਣ ਲੱਗੇ ਭੂਮੀਆਂ, ਜੇ ਗੁਰੂ ਦੇ ਉਪਦੇਸ਼ ਤੇ ਅਮਲ ਕਰੇਗਾ, ਉਪਦੇਸ਼ ਨੂੰ ਕਮਾਏਗਾ, ਤੂੰ ਕਹਿੰਦਾ ਮੈਂ ਚੋਰੀ ਛੱਡ ਨਹੀਂ ਸਕਦਾ, ਮੈਂ ਤੇਰੇ ਨਾਲ ਵਾਅਦਾ ਕਰਦਾ ਹੈ, ਤੇਰੇ ਸਾਹਮਣੇ ਪੰਡਾਂ ਪਈਆਂ ਹੋਣਗੀਆਂ, ਤੇਰੇ ਕੋਲੋਂ ਚੁੱਕੀਆਂ ਨਹੀਂ ਜਾਣੀਆਂ। ਜੇ ਗੁਰੂ ਦੇ ਉਪਦੇਸ਼ ਦੇ ਅਮਲ ਕਰੇਗਾ, ਤੇਰੇ ਕੋਲੋਂ ਚੋਰੀ ਕੀਤੀ ਨਹੀਂ ਜਾਣੀ। ਤੂੰ ਕਹਿੰਦਾ ਮੈਂ ਛੱਡ ਨਹੀਂ ਸਕਦਾ, ਤੇਰੇ ਕੋਲੋਂ ਕੀਤੀ ਨਹੀਂ ਜਾਣੀ। ਹੁਣ ਗੁਰੂ ਕੋਲ ਆਪਾਂ ਵੀ ਰੋਜ਼ ਆਉਂਦੇ ਹਾਂ, ਗੁਰੂ ਦੇ ਉਪਦੇਸ਼ ਦਾ ਵੀ ਪਤਾ ਹੈ, ਸਿੱਖੀ ਸਿਧਾਂਤ ਦਾ ਵੀ ਪਤਾ ਹੈ, ਫਿਰ ਵੀ ਆਪਾਂ ਗੁਰੂ ਦੀ ਗੱਲ ਮੰਨਣ ਤੋਂ ਆਨਾਕਾਨੀ ਕਰਦੇ ਹਾਂ। ਮਨ ਜਾਣਤ ਸਭ ਬਾਤ, ਮਨ ਸਾਰਾ ਕੁਝ ਜਾਣਦਾ ਹੈ, ਕੋਈ ਅਣਜਾਣ ਨਹੀਂ। ਮਨ ਨੂੰ ਸਾਰਾ ਪਤਾ ਹੈ। ਸੰਗਤ ਵਿੱਚ ਆਉਣ ਵਾਲੇ ਹਰ ਇੱਕ ਬੰਦੇ ਨੂੰ ਪਤਾ ਗੁਰੂ ਦਾ ਉਪਦੇਸ਼ ਹੈ ਝੂਠ ਨਹੀਂ ਬੋਲਣਾ, ਗੁਰੂ ਦਾ ਉਪਦੇਸ਼ ਹੈ ਚੋਰੀ ਨਹੀਂ ਕਰਨੀ, ਗੁਰੂ ਦਾ ਉਪਦੇਸ਼ ਹੈ ਵਕਾਰ ਨਹੀਂ ਕਮਾਉਣੇ, ਗੁਰੂ ਦਾ ਉਪਦੇਸ਼ ਹੈ ਸੱਚ ਦੇ ਰਾਹ ਤੇ ਚੱਲਣਾ। ਇਹ ਗੁਰੂ ਦਾ ਉਪਦੇਸ਼ ਹੈ, ਤੇ ਜੇ ਉਪਦੇਸ਼ ਦੀ ਕਮਾਈ ਕਰਾਂਗੇ ਤੇ ਗੁਰੂ ਦੇ ਰਾਹ ਤੇ ਚੱਲਾਂਗੇ, ਜੀਵਨ ਵਿੱਚ ਤਬਦੀਲੀ ਆਵੇਗੀ। ਜਿੰਨਾ ਚਿਰ ਗੁਰੂ ਦਾ ਉਪਦੇਸ਼ ਨਹੀਂ ਮੰਨਦੇ, ਗੁਰੂ ਦੇ ਰਾਹ ਤੇ ਨਹੀਂ ਚੱਲਦੇ, ਉਨਾ ਚਿਰ ਜੀਵਨ ਦੇ ਵਿੱਚ ਤਬਦੀਲੀ ਨਹੀਂ ਆਉਣੀ। ਸਤਿਗੁਰੂ ਜੀ ਦੇ ਰਾਹ ਤੇ ਚੱਲਣ ਵਾਸਤੇ, ਉਪਦੇਸ਼ ਤੇ ਚੱਲਣ ਵਾਸਤੇ ਦ੍ਰਿੜ ਇਰਾਦਾ ਕਰਨਾ ਪੈਂਦਾ ਹੈ, ਉਹਨਾਂ ਉਪਦੇਸ਼ਾਂ ਤੇ ਚੱਲਣਾ ਪੈਂਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਨੂੰ ਸਮਝਾਉਂਦਿਆਂ ਹੋਇਆਂ, ਬਿਨ ਤੇਲ ਦੀਵਾ ਕਿਉਂ ਜਲੈ, ਪੋਥੀ ਪੁਰਾਣ ਕਮਾਈਏ, ਭਾਉ ਵੱਟੀ ਇਤ ਤਨ ਪਾਈਏ। ਇਹਦੇ ਵਿੱਚ ਭਾਉ ਦੀ ਵੱਟੀ, ਭਾਉ ਦਾ ਮਤਲਬ ਡਰ, ਰੱਬ ਦਾ ਡਰ। ਰੱਬ ਦਾ ਡਰ ਜਿਹੜਾ ਪ੍ਰੇਮ ਵਾਲਾ ਡਰ ਹੈ, ਰੱਬ ਦਾ ਜੋ ਡਰ ਹੈ ਉਹ ਨਿਰਮਲ ਭਾਉ ਹੈ। ਡਰ ਦੋ ਤਰ੍ਹਾਂ ਦਾ ਹੈ, ਇੱਕ ਨਿਰਮਲ ਭਾਉ ਹੈ ਪਿਆਰ ਵਾਲਾ, ਉਹਨੂੰ ਕਹਿੰਦੇ ਸਤਿਕਾਰ ਵਾਲਾ, ਅਦਬ ਵਾਲਾ ਡਰ। ਜਿਵੇਂ ਆਪਾਂ ਆਪਣੇ ਮਾਤਾ ਪਿਤਾ ਦਾ ਡਰ ਭਾਉ ਮਨ ਵਿੱਚ ਰੱਖਦੇ ਹਾਂ, ਉਹ ਮਾਤਾ ਪਿਤਾ ਦਾ ਸਤਿਕਾਰ ਇੱਕ ਅਦਬ ਹੈ। ਇੱਕ ਅਦਬ ਸਤਿਕਾਰ ਕਰਦੇ ਹਾਂ ਕਿ ਜੇ ਸਾਡੇ ਪਿਤਾ ਨੇ ਸਾਨੂੰ ਕੋਈ ਗੱਲ ਕਹੀ ਹੈ ਤੇ ਉਹਨੂੰ ਪੂਰਾ ਕਰਨਾ ਹੈ ਜਾਂ ਆਖੇ ਲੱਗਣਾ ਹੈ, ਉਹ ਇੱਕ ਸਤਿਕਾਰ ਵਾਲਾ ਡਰ ਹੈ। ਪਿਤਾ ਦਬਕਾ ਵੀ ਮਾਰ ਲੈਂਦਾ ਹੈ, ਉੱਚਾ ਨੀਵਾਂ ਵੀ ਕਹਿ ਲੈਂਦਾ ਹੈ, ਚੁੱਪ ਕਰਕੇ ਸੁਣ ਕੇ ਅੱਗੇ ਆਪਾਂ ਲੰਘਦੇ ਹਾਂ, ਅੱਗੇ ਜਾਣੇ ਕਿਉਂ? ਕਿਉਂਕਿ ਉਹਨਾਂ ਦਾ ਸਤਿਕਾਰ ਹੈ, ਡਰ ਹੈ। ਨਿਰਮਲ ਭਾਉ ਗੁਰੂ ਦਾ, ਪਰਮਾਤਮਾ ਦਾ ਨਿਰਮਲ ਭਾਉ ਹੈ, ਡਰ ਹੈ। ਸਤਿਗੁਰਾਂ ਦੀ ਬਾਣੀ ਦੇ ਅਨੁਸਾਰ ਜੇ ਚੱਲਾਂਗੇ ਤੇ ਸਤਿਗੁਰਾਂ ਦੀ ਸਿੱਖਿਆ ਇਹ ਹੈ ਕਿ ਪੋਥੀ ਪੁਰਾਣ ਕਮਾਈਏ, ਭਾਉ ਵੱਟੀ ਇਤ ਤਨ ਪਾਈਏ। ਬਾਣੀ ਦੀ ਕਮਾਈ ਕਰਨੀ, ਬਾਣੀ ਨੂੰ ਪੜ੍ਹਨਾ ਹਰ ਇੱਕ ਸਿੱਖ ਵਾਸਤੇ ਇਹ ਹੁਕਮ ਹੈ ਕਿ ਹਰ ਇੱਕ ਗੁਰੂ ਦਾ ਸਿੱਖ ਬਾਣੀ ਆਪ ਪੜ੍ਹੇ, ਆਪ ਬਾਣੀ ਦੀ ਵਿਚਾਰ ਕਰੇ, ਸਵੇਰੇ ਨਿਤਨੇਮ ਕਰੇ, ਸ਼ਾਮਾਂ ਨੂੰ ਸੋ ਦਾ ਰਹਿਰਾ ਸਾਹਿਬ ਦਾ ਪਾਠ ਕਰੇ। ਹਰ ਇੱਕ ਸਿੱਖ ਨੂੰ ਆਪਣਾ ਇੱਕ ਸਹਿਜ ਪਾਠ ਜਾਰੀ ਰੱਖਣਾ ਚਾਹੀਦਾ ਹਮੇਸ਼ਾ। ਹਰ ਇੱਕ ਸਿੱਖ ਨੂੰ ਆਪਣਾ ਸਹਿਜ ਪਾਠ ਜਾਰੀ ਰੱਖਣਾ ਚਾਹੀਦਾ। ਜਿੰਨਾ ਟਾਈਮ ਲੱਗਦਾ ਰੋਜ਼ ਇੱਕ ਸ਼ਬਦ ਪੜ੍ਹੋ,
2 ਸ਼ਬਦ ਪੜੋ, ਇੱਕ ਅੰਗ ਮਹਾਰਾਜ ਜੀ ਦਾ ਪੜੋ, 2 ਪੜੋ, 5 ਪੜੋ, ਜਿੰਨਾ ਟਾਈਮ ਲੱਗਦਾ ਹੈ ਉਹਨਾਂ ਪੜੋ, ਪਰ ਪੜ੍ਹਨੀ ਜ਼ਰੂਰ ਹੈ ਬਾਣੀ। ਕਈ ਵਾਰੀ ਬੰਦਾ ਕਹਿੰਦਾ, ਕਈ ਵਾਰੀ ਐਸਾ ਕਹਿੰਦੇ ਸੁਣੇ ਨੇ ਵੀਰ ਭੈਣਾਂ, ਕਹਿੰਦੇ ਜੀ ਤਾਂ ਨਹੀਂ ਬਾਣੀ ਪੜ੍ਹਦੇ ਕਿ ਕਿਤੇ ਗਲਤੀ ਨਾ ਹੋ ਜਾਵੇ, ਪਾਪ ਨਾ ਲੱਗੇ। ਉਹ ਭਲਿਓ, ਬਾਣੀ ਨਾ ਪੜ੍ਹਨਾ ਪਾਪ ਹੈ, ਬਾਣੀ ਪੜ੍ਹਨਾ ਕਦੀ ਪਾਪ ਨਹੀਂ ਹੁੰਦਾ। ਬਾਣੀ ਨਾ ਪੜ੍ਹਨਾ ਤੇ ਪਾਪ ਹੋ ਸਕਦਾ ਹੈ, ਪਰ ਬਾਣੀ ਪੜ੍ਹਨਾ ਪਾਪ ਕਿਵੇਂ ਹੋ ਸਕਦਾ ਹੈ? ਜਦੋਂ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ ਉਹਦੇ ਵਿੱਚ ਸੁਧਾਈ ਕੀਤੀ ਜਾਂਦੀ ਹੈ। ਗਲਤੀਆਂ ਹਰ ਕਿਸੇ ਕੋ ਹੁੰਦੀਆਂ ਨੇ, ਪੈਂਦਿਆਂ ਹੀ ਕੋਈ ਪੜ੍ਹਨਾ ਨਹੀਂ ਸਿੱਖ ਜਾਂਦਾ। ਸੰਥਿਆ ਇਸੇ ਚੀਜ਼ ਨੂੰ ਕਹਿੰਦੇ ਨੇ ਕਿ ਜਿਹੜੀ ਆਪਾਂ ਬਾਣੀ ਪੜ੍ਹਨੀ ਸਿੱਖਦੇ ਹਾਂ, ਜਦੋਂ ਸਿੱਖਦੇ ਹਾਂ ਉਹਦੇ ਵਿੱਚ ਗਲਤੀਆਂ ਹੁੰਦੀਆਂ ਨੇ, ਸੰਥਿਆ ਦੇਣ ਵਾਲਾ, ਪੜ੍ਹਾਉਣ ਵਾਲਾ, ਉਹ ਗਲਤੀਆਂ ਦੀ ਸੁਧਾਈ ਕਰਵਾਈ ਜਾਂਦੀ ਹੈ। ਜਿਹੜੇ ਲਫ਼ਜ਼ ਗਲਤ ਬੋਲੇ ਜਾਂਦੇ ਨੇ ਉਹਨਾਂ ਨੂੰ ਸਹੀ ਕਰਾਇਆ ਜਾਂਦਾ ਹੈ। ਬਾਣੀ ਦਾ ਅਭਿਆਸ ਕੀਤਾ ਜਾਂਦਾ ਹੈ। ਪੜ੍ਹਦਿਆਂ ਪੜ੍ਹਦਿਆਂ, ਕਰਦਿਆਂ ਕਰਦਿਆਂ ਇੱਕ ਦਿਨ ਸ਼ੁੱਧ ਪਾਠ ਬੰਦਾ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਉਦੋਂ ਹੋਵੇਗਾ ਜੇ ਕਰਨਾ ਸ਼ੁਰੂ ਕਰਾਂਗੇ। ਜੇ ਸਾਰੀ ਜ਼ਿੰਦਗੀ ਇਹੀ ਕਹਿੰਦੇ ਰਹੇ ਕਿ ਸਾਨੂੰ ਆਉਣਾ ਹੀ ਨਹੀਂ, ਅਸੀਂ ਗਲਤ ਪੜ੍ਹਦੇ ਹਾਂ, ਸਾਨੂੰ ਪਾਠ ਕਰਨਾ ਆਉਣਾ ਨਹੀਂ, ਤੇ ਫਿਰ ਗੱਲ ਨਹੀਂ ਬਣਨੀ। ਪਿਆਰਿਓ, ਸ਼ੁਰੂਆਤ ਕਰਨੀ ਪੈਣੀ ਹੈ। ਭਾਵੇਂ ਸਵੇਰੇ ਸ਼ਾਮ ਜਪਜੀ ਸਾਹਿਬ ਤੋਂ ਸ਼ੁਰੂ ਕਰ ਲਓ। ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਸ਼ਾਮਾਂ ਨੂੰ ਸੋ ਦਾ ਰਹਿਰਾਸ ਸਾਹਿਬ ਦਾ ਪਾਠ ਕਰਿਆ ਕਰੋ। ਬਾਣੀ ਦੇ ਨਾਲ, ਗੁਰੂ ਦੇ ਨਾਲ ਸਾਂਝ ਪਵੇ। ਜਿੰਨਾ ਚਿਰ ਗੁਰੂ ਦੇ ਨਾਲ ਸਾਂਝ ਨਹੀਂ ਪੈਂਦੀ ਉਹਨਾਂ ਚਿਰ ਗੱਲ ਨਹੀਂ ਬਣਨੀ, ਉਹਨਾਂ ਚਿਰ ਬਾਤ ਨਹੀਂ ਬਣਨੀ। ਜੇ ਕਈ ਵਾਰੀ ਮਨੁੱਖ ਕੀ ਕਰਦਾ ਹੈ ਕਿ ਬਾਣੀ ਪੜ੍ਹਦੇ ਵੀ ਆ, ਗੁਰੂ ਦੇ ਨਾਲ ਜੁੜਦੇ ਵੀ ਆ, ਪਰ ਉਹ ਬਾਣੀ ਤੇ ਅਮਲ ਨਹੀਂ ਕਰਦੇ। ਗੁਰੂ ਦਾ ਉਪਦੇਸ਼ ਹੈ ਜੋ, ਉਸ ਨੂੰ ਹਿਰਦੇ ਦੇ ਵਿੱਚ ਵਸਾਉਂਦੇ ਨਹੀਂ, ਤਾਂ ਵੀ ਗੱਲ ਨਹੀਂ ਬਣਨੀ। ਮਹਾਰਾਜ ਜੀ ਨੇ ਕਿਹਾ ਜੇ ਪੜ੍ਹ ਪੜ੍ਹ ਕੇ ਛੱਡ ਦਿੱਤਾ, ਕਈ ਵਾਰੀ ਸਾਰੀ ਜ਼ਿੰਦਗੀ ਪੜ੍ਹੀ ਗਏ, ਅਮਲ ਨਹੀਂ ਕੀਤਾ, ਤੇ ਸਤਿਗੁਰਾਂ ਦੇ ਬਚਨ ਹਨ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਡਕਿਓ, ਅਦਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਕੋਲ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਦੇ ਪਹੁੰਚ ਚੁੱਕੇ ਹਨ। ਆਓ ਹੁਣ ਭਾਈ ਸਾਹਿਬ ਜੀ ਹੁਣਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਆਪ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਪ ਸੰਗਤਾਂ ਦੇ ਸੱਦੇ ਦੇ ਉੱਤੇ ਉਚੇਚੇ ਤੌਰ ਤੇ ਸਾਡੇ ਕੋਲ ਪਹੁੰਚੇ ਹਨ। ਆਓ ਬੜੇ ਪਿਆਰ ਦੇ ਨਾਲ 7:30 ਵਜੇ ਤੱਕ ਭਾਈ ਸਾਹਿਬ ਜੀ ਹੋਣੀ ਆਪ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਆਓ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਨੇੜੇ ਮੈਂ ਕਰ ਲੈਣਾ ਵਾਹਿਗੁਰੂ ਜੀ ਸਿਰੇ ਵਾਹਿਗੁਰੂ ਜੀ ਧੰਨ ਵਾਹਿਗੁਰੂ हे अच्युत हे पार ब्रह्म अविनाशी अगनास हे पूरन हे सर्ब में दुख भंजन गुणता हे संगी हे निरंकार हे निर्गुण सब टेक हे गोबिंद हे गुण निधान जाके सदा बिबे निमाणियों के मान गुरु निताणियों के नेओटेओ की योट ने आसरियों का आसरा आनंद गुण निधान आनंद गुण निधान आनंद आनंद गुण निधान आनंद गुण निधान गुरु गरीब निवार दाना बिना साई मैंडा दाना बिना साई मैंडा दाना बिना साई मैंडा दाना बिना साई मैंडा मगा मगा सा नि सा धा नि 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 सा 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 धा दा नि नि सा सा गा 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 मा 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 दा दा गा मा गा सा नि सा धा नि दा मा धा नि
सा दाना बिना साई बैठा, दाना बिना साई बैठा। नानक साध न जाना तेरी, नानक सार न जाना तेरी, नानक सार न जाना तेरी। दाना बिना साई बैठा, दाना बिना साई बैठा। प्रेम पटोला तै सहदता, प्रेम पटोला, प्रेम पटोला तै सहदता। प्रेम पटोला प्रेम पटोला तै सहदता, मदा सानी 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 रे। प्रेम पटोला तै सहदता, तै सहदता। प्रेम प्रेम पटोला तै सहदता, प्रेम पटोला तै सहदता। ढाकण कूपत मेरी, ढाकण कूपत मेरी, ढाकण कूपत मेरी। दाना बिना साई बैठा, दाना बिना साई बैठा, दाना बिना साई बैठा, दाना बिना साई बैठा। साई बैठा, साई साई बैठा, साई बैठा, साई तै सहदता। प्रेम पटोला तै सहदता, प्रेम पटोला तै सहदता, प्रेम पटोला तै सहदता। हाँ प्रेम पटोला ढकन कूपत मेरी, हाँ ढकन कूपत मेरी। दाना बिना साई बैठा, दाना बिना साई बैठा, दाना बिना साई बैठा, दाना
बिना साईं बैठा, दाना बिना साईं बैठा, साईं बैठा, साईं बैठा। मेरे साहिबा कौन जाने, कौन जाने गुण तेरे, कौन जाने गुण तेरे, कौन जाने गुण तेरे, मेरे साहिबा कौन हाँ मेरे साहिबा कौन जाने, कौन जाने गुण तेरे। तू सच्चा साहिब सच है, सच सच्चा गोसाई, सच सच्चा गोसाई। तू सच्चा साहिब सच है, सच सच्चा गोसाई, सच सच्चा गोसाई। तुद नो सब ते आए दी, सब लगे तेरी पाई, सब लगे तेरी पाई। तुद नो सब ते आए दी, सब लगे तेरी पाई, सब लगे तेरी पाई। बड़े मेरे साहिबा बड़ी तेरी वड्याई, बड़े मेरे साहिबा तेरी वड्याई, तेरी वड्याई, तेरी वड्याई, तेरी वड्याई, तेरी वड्याई। बड़े मेरे साहिबा बड़ी तेरी वड्याई, बड़े मेरे साहिबा तेरी वड्याई, तेरी वड्याई, तेरी वड्याई, तेरी वड्याई, तेरी वड्याई। सच्चा साहिब सच है, सच सच्चा गोसाई, सच सच्चा गोसाई। तू सच्चा साहिब सच है, सच सच्चा गोसाई, सच सच्चा गोसाई। खुद न सब दे आए दी, सब लगे तेरी पाई, सब लगे तेरी पाई। खुद न सब दे आए दी, सब लगे तेरी पाई, सब लगे तेरी पाई। बड़े मेरे साहिबा बड़ी तेरी वड्याई, बड़े मेरे साहिबा बड़ी तेरी वड्याई, तेरी वड्याई, तेरी वड्याई,
वाले ओ स्वरूप है, जिन कित तिस पार लंघाई, जिन कित तिस पार लंघाई। तेरी सिफत सवाले ओ स्वरूप है, तेरी सिफत सवाले ओ तेरी हाँ तेरी हाँ तेरी सिफत सवाले स्वरूप है, जिनकी तिस पार, जिनकी तिस पार लंघा। तेरी सिफत सवाले ओ स्वरूप है, जिन कित तिस पार लंघाई, जिन कित तिस पार लंघाई। तेरी सिफत सवाले ओ स्वरूप है, तेरी सिफत तेरी 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 सिफत सवाले ओ स्वरूप है, तेरी सिफत सवाले ओ स्वरूप है, जिन कित तिस पार लंघाई, जिन कित तिस पार लंघाई। गुरमुखां नो फल पाएंदा सत नाम समाई, सत नाम समाई। गुरमुखां नो फल पाएंदा सत नाम समाई, सत नाम समाई। वड्डे मेरे साहिबा बड़ी तेरी वड्डियाई, वड्डे मेरे साहिबा बड़ी तेरी वड्डियाई, तेरी वड्डियाई, तेरी वड्डियाई, तेरी वड्डियाई, तेरी वड्डियाई। वड्डे मेरे साहिबा वड्डी तेरी वड्डियाई, वड्डे मेरे साहिबा वड्डी तेरी वड्डियाई, तेरी वड्डियाई, तेरी वड्डियाई, तेरी वड्डियाई, तेरी वड्डियाई, तेरी वड्डियाई। वाहेगुरु। हर की वड्डियाई ही देखो, संतो हर निमाणिया मान दिवाए। हर की वड्डियाई देखो संतो हर निमाणिया
मान दिवाए हर की वड्याई हर की वड्याई देखो संतो हर निमान दिवाए हर की वड्याई देखो देखो हर निमाणिया मान दिवाए हर की वड्याई तेरे कवन कवन गुण कह कह गावा तू साहिब गुणी निधाना तेरे कवन कवन गुण कह कह गावा तू साहिब गुणी निधाना तुमरी महिमा वर्ण ना सको तुम्हार ऊंच भगवाना तू ठाकुर ऊंच भगवाना हर की वड्याई हीर देखो संत हो हर निभानिया मान दिवाए हर निभानिया मान दिवाए हर की वड्याई हीर देखो संत हो हर निभानिया मान दिवाए हर निभानिया मान दिवाए मैं हर हर नाम धर सोई 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 जो पावे त्या राख मेरे साहिब मैं तुझ बिन अवर न कोई जो पावे तू राख मेरे साहिब मैं तुझ बिन अवर न कोई मैं तुझ बिन अवर न कोई हर की वड्याई देखो संतो हर निभानिया
ਵਡਿਆਈ ਦੇਖੋ ਸੰਤੋ ਹਰ ਨਿਭਾਣਿਆ ਹਰ ਨਿਭਾਏ ਹਰ ਨਿਭਾਣਿਆ ਮਨ ਨਿਭਾਏ। मैं ताण दी बाण तू है मेरे, तू है मेरे स्वामी। मैं तुदे आगे अरदास मैं होर जिस पे करो मैं होर था नाही जिस पे करो बेनती 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 जिस पे करो बेनती जिस पे करो बेनती 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 हो बेनती 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 जिस पे करो बेनती मेरा दुख सुख तुझ ही बिचे धरती बिचे पानी बिच काश अगन धरी विचे धरती विचे पानी विच काश गगन धरी बकरी सिंह एक पैर राखे मन हर जप भ्रम दूर जय बकरी सिंह एक पैर राखे मन हर जप भ्रम दूर की जय मन हर जप भ्रम दूर की जय हर की वड्याई संतो हर निभाड़िया हर निभाए हर निभाड़िया मान निभाए जो
नानक साध जना जगत आन सब पैरी पाए। हाँ जो भक्ति चरण तले ते ऊपर आवे तो नानक साध जना जगत आन सब पैरी पाए। हर की वड्याई देखो संतो हर निभाणिया मान देवाए। हर निभाणिया मान देवाए। हर निभाणिया मान देवाए। मेरे माथे लागी ले धूर गोबिंद चरणन की। गोबिंद चरणन की। मेरे माथे लागी ले धूर गोबिंद चरणन की। गोबिंद चरणन की। गोबिंद चरणन की। गोबिंद चरणन की। मेरे माथे लागी ले धूर गोबिंद चरणन की। गोबिंद चरणन की। गोबिंद चरणन की। गोबिंद चरणन की। देख पावन माधो बिरद तेरा। देख पावन माधो बिरद तेरा। धन देवे मन जन। धन देवे मन जन जिन पे आयो हर प्रभु मेरा। जिन पे आयो हर प्रभु मेरा। जिन ते आयो हर प्रभु मेरा। जिन ते आयो हर प्रभु मेरा। मेरे माथे लागी ले धूल गोबिंद चरणन की। गोबिंद चरणन की। गोबिंद चरणन की। गोबिंद चरणन की। मेरे माथे लागी ले धूल गोबिंद चरणन की। गोबिंद चरणन की। गोबिंद चरणन की। गोबिंद चरणन की। सुर नर मन जन। सुर नर मन जन। सुर नर किन होते दूर।
ਸੁਰ ਨਰ ਮਨ ਧਨ ਤਿਨਹੁ ਤੇ ਦੂਰ, ਤਿਨਹੁ ਤੇ ਦੂਰ, ਤਿਨਹੁ ਤਿਨਹੁ ਤੇ ਦੀਨ ਕਾ ਦਿਆਲ ਮਨ ਗਲ ਬਨਹਾਰੀ, ਦੀਨ ਕਾ ਦਿਆਲ ਮਨ ਗਲ ਬਨਹਾਰੀ, ਚਰਨ ਸਰਨ ਨਾਮ ਬਲ ਤਿਹਾਰੀ, 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 ਮੇਰੇ ਮਤ ਲਾਗੀ ਲੈ ਦੂਰ ਗੋਬਿੰਦ ਚਰਨਨ ਕੀ, 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 ਹਾਂ ਗੋਬਿੰਦ ਚਰਨਨ ਕੀ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗੀ ਭਾਈ ਸਾਹਿਬ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਕੀਰਤਨ ਸਰਵਣ ਕਰਾਇਆ। ਸੋ ਦਾਸ ਬੇਨਤੀ ਕਰਦਾ ਜੋ ਆਪ ਸਾਰੀਆਂ ਸੰਗਤਾਂ ਦੇ ਸੱਦੇ ਦੇ ਉੱਤੇ ਇਸ ਗੁਰੂ ਘਰ ਦੇ ਵਿੱਚ ਪਹੁੰਚੇ ਨੇ, ਸਾਡੇ ਢਾਡੀ ਜਥੇ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਕੜਿਆਣਾ ਤੇ ਉਹਨਾਂ ਦਾ ਜਥਾ 8:30 ਤੱਕ ਆਪ ਸੰਗਤਾਂ ਨੂੰ ਢਾਡੀ 12 ਸਰਵਣ ਕਰਾਉਣਗੇ। ਸੋ ਇੱਕ ਬੇਨਤੀ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ 25 ਤਰੀਕ ਦਿਨ ਸ਼ੁੱਕਰਵਾਰ ਨੂੰ ਇਸ ਗੁਰੂ ਘਰ ਦੇ ਵਿੱਚ ਢਾਡੀ ਦਰਬਾਰ ਸਜਾਇਆ ਜਾਵੇਗਾ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਸ ਦਿਨ ਆਪਣੇ ਪਰਿਵਾਰਾਂ ਸਮੇਤ ਗੁਰੂ ਘਰ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਉਸ ਉਪਰੰਤ ਸ਼ੁੱਕਰਵਾਰ 1 ਨਵੰਬਰ ਨੂੰ ਗੁਰੂ ਘਰ ਦੇ ਵਿੱਚ ਆਸ਼ਤਬਾਜ਼ੀ ਹੋਵੇਗੀ। ਸ਼ਨੀਚਰਵਾਰ ਸਵੇਰੇ 5:30 ਦੇ ਉੱਤੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਦਸਵੇਂ ਸਾਲ ਦੇ ਵਿੱਚ ਜਿਨ੍ਹਾਂ ਸੰਗਤਾਂ ਨੇ ਖੰਡੇ ਵੱਡ ਦੀ ਪੌਲ ਲੈਣੀ ਹੋਵੇ, ਕਰਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਦੇ ਖੰਡੇ ਵੱਡ ਦਾ ਅੰਮ੍ਰਿਤ ਛਕਣਾ ਹੋਵੇ, ਬੇਨਤੀ ਕਰਦੇ ਹਾਂ ਕਿ ਆਪਣੇ ਨਾਮ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਲਿਖਾ ਕੇ ਉਹਨਾਂ ਤੋਂ ਕਕਾਰ ਪ੍ਰਾਪਤ ਕਰ ਸਕਦੇ ਹੋ। ਉਸ ਉਪਰੰਤ 8:30 ਤੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਵੇਗੀ ਅਤੇ 12:30 ਦੇ ਦਸਵੇਂ ਸਾਲ ਦੇ ਵਿੱਚ ਸੁੰਦਰ ਦਸਤਾਰ ਮੁਕਾਬਲਾ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਵੱਲੋਂ ਕਰਾਇਆ ਜਾਵੇਗਾ, ਜਿਸ ਦੇ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ। 3 ਗਰੁੱਪ ਇਸ ਸੁੰਦਰ ਦਸਤਾਰ ਮੁਕਾਬਲੇ ਵਿੱਚ ਹੋਣਗੇ। ਇੱਕ ਜੋ ਬੱਚੇ 11 ਸਾਲ ਤੋਂ ਉਮਰ ਘੱਟ ਉਮਰ ਦੇ ਨੇ ਉਹਨਾਂ ਦਾ ਗਰੁੱਪ ਹੋਵੇਗਾ। ਉਸ ਗਰੁੱਪ ਵਿੱਚ ਜਿਹੜੇ ਬੱਚੇ ਜੇਤੂ ਰਹਿਣਗੇ ਉਹਨਾਂ ਨੂੰ ਗਿਫਟ ਦਿੱਤੇ ਜਾਣਗੇ। ਉਸ ਉਪਰੰਤ ਦੂਸਰਾ ਗਰੁੱਪ ਹੋਵੇਗਾ 11 ਸਾਲ ਤੋਂ ਲੈ ਕੇ 17 ਸਾਲ ਤੱਕ, ਉਹਨਾਂ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਅਤੇ ਤੀਸਰਾ ਗਰੁੱਪ ਹੋਵੇਗਾ 17 ਸਾਲ ਤੋਂ ਲੈ ਕੇ ਉਸ ਤੋਂ ਉੱਪਰ ਉਮਰ ਵਾਲਿਆਂ ਦਾ। ਉਹਨਾਂ ਦਾ ਪਹਿਲਾ ਇਨਾਮ ਹੈ $1500, ਦੂਸਰਾ ਇਨਾਮ ਹੈ $1100, ਤੀਸਰਾ ਇਨਾਮ ਹੈ $751। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹਨਾਂ ਨੌਜਵਾਨਾਂ ਨੇ ਇਸ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣਾ ਹੋਵੇ ਉਹ ਤੁਸੀਂ 2 ਤਰੀਕ ਦਿਨ ਸ਼ਨੀਚਰਵਾਰ ਨੂੰ 12:30 ਦੇ ਦਸਵੇਂ ਸਾਲ ਦੇ ਵਿੱਚ ਪਹੁੰਚ ਕੇ ਇਸ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲੈ ਸਕਦੇ ਹੋ। ਸੋ ਢਾਡੀ ਜਥਾ ਸਟੇਜ 'ਤੇ ਆ ਚੁੱਕਾ ਹੈ। ਆਓ ਜਥੇ ਪਾਸੋਂ 8:30 ਤੱਕ ਢਾਡੀ 12 ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ। ਜ਼ਿੰਦਗੀ ਜੇ ਖਿੜੀ ਦੇਖਣੀ ਪਾਲੀਏ ਪਰੀ ਤਾਂ ਗੁਰਾਂ ਨਾਲ ਗੂੜੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੇ ਖੜੀ ਦੇਖਣੀ ਪਾਲੀਏ ਪਰੀ ਤਾਂ ਗੁਰਾਂ ਨਾਲ ਗੂੜੀਆਂ ਜਦੋਂ ਰੱਬ ਯਾਦ ਰਹੇ ਉਹਦੇ ਨਾਲ ਟੁੱਟ ਹੋਣ ਪਰੇਸ਼ਾਨੀਆਂ ਪਾਣੀ ਨਾਲ ਜੁੜ ਮੁਖ ਖਿੜਾਇਆ ਹਮਦਾ ਸੋਹਣੀਕ ਬਣਦੀਆਂ ਜ਼ਿੰਦਗਾਨੀਆਂ ਖੁਸ਼ੀਆਂ ਸੁਣ ਜਦੋਂ ਰੱਬ ਯਾਦ ਰਹੇ ਉਹਦੇ ਨਾਲ ਟੁੱਟ ਹੋਣ ਪਰੇਸ਼ਾਨੀਆਂ ਪਾਣੀ ਨਾਲ ਜੁੜ ਮੁਖ ਖਿੜਾਇਆ ਹਮਦਾ ਸੋਹਣੀਕ ਬਣਦੀਆਂ ਜ਼ਿੰਦਗਾਨੀਆਂ ਇਹ ਪਰੇ ਪਾਣੀ ਸੱਚੇ ਸਤਿਗੁਰ ਦੀ ਪੜੇ ਬਾਣੀ ਸੱਚੇ ਸਤਿਗੁਰ ਦੀ ਰਹਿੰਦੀਆਂ ਨਰੀਜਾਂ ਕੋਈ ਵੀ ਅਧੂਰੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੇ ਖਿੜੀ ਦੇਖਣੀ ਪਾਲੀਏ ਪਰੀ ਤਾਂ ਗੁਰਾਂ ਨਾਲ ਗੂੜੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੇ ਖੜੀ ਵੇਖਣੀ ਪਾਲੀਏ ਪਰੀ ਤਾਂ ਗੁਰਾਂ ਨਾਲ ਗੂੜੀਆਂ ਦੇ ਮੋਹ ਵਿੱਚ ਸਮਾਂ ਕੱਢ ਕੇ ਪਾ ਲਈਏ ਮੋਹ ਸੱਚੇ ਸਤਿਗੁਰ ਨਾਲ ਹੋਰ ਫੇਰ ਵੱਲੋਂ ਪੈਰ ਆਪੇ ਕਰ ਦਈਏ ਸ਼ੁਰੂ ਗੁਰੂ ਵੱਲ ਤੇਰਾ ਦੁਨੀਆ ਦੇ ਮੋਹ ਵਿੱਚ ਸਮਾਂ ਕੱਢ ਕੇ ਪਾ ਲਈਏ ਮੋਹ ਸੱਚੇ ਸਤਿਗੁਰਾਂ ਨਾਲ ਹੋਰ ਫੇਰ ਵੱਲੋਂ ਪੈਰ ਆਪੇ ਕਰ ਦਈਏ ਸ਼ੁਰੂ ਗੁਰੂ ਵੱਲ
ਨਾ ਵੱਟਣੇ ਤੋਂ ਪੂਰੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾ ਲਈਏ ਪਰੀਤਾਂ ਗੁਰਾਂ ਨਾਲ ਗੂੜੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾ ਲਈਏ ਪਰੀਤਾਂ ਗੁਰਾਂ ਨਾਲ ਗੂੜੀਆਂ ਕਰਦੇ ਵੀ ਨਾਮ ਜਪਣਾ ਇਹੋ ਸਾਡੇ ਗੁਰਾਂ ਨੇ ਸਿਖਾਈ ਜੁਗਤੀ ਜਿਹੜਾ ਕੋਈ ਮੰਨੇ ਉਪਦੇਸ਼ ਗੁਰੂ ਦਾ ਜੁਦ ਜੀ ਪਾ ਲੈਂਦਾ ਉਹ ਮੁਕਤੀ ਕੰਮ ਕਰਦੇ ਵੀ ਨਾਮ ਜਪਣਾ ਇਹੋ ਸਾਡੇ ਗੁਰਾਂ ਨੇ ਸਿਖਾਈ ਜੁਗਤੀ ਜਿਹੜਾ ਕੋਈ ਮੰਨੇ ਉਪਦੇਸ਼ ਗੁਰੂ ਦਾ ਜੁਦ ਜੀ ਪਾ ਲੈਂਦਾ ਉਹ ਮੁਕਤੀ ਕਾਰਜ ਨੇ ਸਗਲੇ ਹੀ ਰਸ ਹੋਵਦੇ ਕਾਰਜ ਨੇ ਸਗਲੇ ਹੀ ਰਸ ਹੋਵਦੇ ਪੈ ਜਾਂਦੀਆਂ ਹਰ ਪਾਸੇ ਪੂਰੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾਲੀਏ ਪਰੀਤਾਂ ਗੁਰਾਂ ਨਾਲ ਗੂੜੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾਲੀਏ ਪਰੀਤਾਂ ਗੁਰਾਂ ਨਾਲ ਗੂੜੀਆਂ ਗੁਰੂ ਨਾਲ ਵੱਡਾ ਨਾ ਕੋਈ ਹੋਰ ਜਗ ਤੇ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨ ਤੂੰ ਠਾਕੁਰ ਊਚ ਭਗਵਾਨਾ ਸਾਰਿਆਂ ਗ੍ਰੰਥਾਂ ਵਿੱਚ ਇਹੋ ਲਿਖਿਆ ਗੁਰੂ ਨਾਲ ਵੱਡਾ ਨਾ ਕੋਈ ਹੋਰ ਜਗ ਤੇ ਸ਼ਬਦ ਗੁਰੂ ਤੋਂ ਬਿਨਾਂ ਸੁਣ ਬੰਦਿਆ ਬੱਜਦਾ ਗੁਰਤਾ ਵੀ ਪਰਸ ਰੱਬ ਦੇ ਰੂਪ ਕੱਢਿਆ ਨਾ ਆਖੇ ਇਸ ਦਰ ਤੋਂ ਰੂਪ ਕੱਢਿਆ ਨਾ ਆਖੇ ਇਸ ਦਰ ਤੋਂ ਕਿਸੇ ਦੀਆਂ ਪੈਣ ਕਦੇ ਵੀ ਨਾ ਦੂਰੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੀ ਖਿੜੀ ਵੇਖਣੀ ਪਾਲੀਏ ਪਰੀਤਾਂ ਗੁਰਾਂ ਨਾਲ ਗੂੜੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾਲੀਏ ਪਰੀਤਾਂ ਗੁਰਾਂ ਨਾਲ ਗੂੜੀਆਂ ਫੁੱਲਾਂ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾਲੀਏ ਪਰੀਤਾਂ ਗੁਰਾਂ ਨਾਲ ਗੂੜੀਆਂ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਰੱਬ ਵਰਗੀ ਸਾਧ ਸੰਗਤ ਜੀਓ ਜਿੱਥੇ ਕੀਰਤਨ ਦਰਬਾਰ ਦਾ ਆਪਾਂ ਲਾਹਾ ਪ੍ਰਾਪਤ ਕੀਤਾ ਹੈ ਆਓ ਉੱਥੇ ਢਾਡੀ ਦਰਬਾਰ ਦਾ ਹਿੱਸਾ ਬਣ ਕੇ ਸਭ ਤੋਂ ਪਹਿਲਾਂ ਫਤਿਹ ਦਾ ਜਾਪ ਕਰੀਏ
ਸਾਰੀ ਸੰਗਤ ਆਪਣੇ ਚਰਨਾਂ ਵਿੱਚ ਖਲੋਤੇ ਦਾਸਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ। ਅਦਬ ਨਾਲ ਫਤਿਹ ਦੀ ਸਾਂਝ ਪਾ ਰਿਹਾ ਹਾਂ। ਇੱਕੋ ਵਾਰ ਕਹਿਣ ਤੇ ਗੱਜ ਵੱਜ ਕੇ ਆਖੋ ਜੀ ਸਾਰੀ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਹੋਇਆ। ਰਹਿਰਾਸ ਦਾ ਮਤਲਬ ਹੁੰਦਾ ਰਸਤੇ ਦੀ ਪੂੰਜੀ। ਜਦੋਂ ਬੰਦਾ ਇੱਕ ਜਗ੍ਹਾ ਤੋਂ ਦੂਸਰੀ ਥਾਂ ਤੇ ਜਾਂਦਾ ਹੈ, ਉਹ ਰਸਤੇ ਦੇ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ, ਰਸਤੇ ਦੇ ਵਿੱਚ ਕੰਮ ਆਉਣ ਵਾਲੇ ਪਦਾਰਥ, ਰਸਤੇ ਦੇ ਵਿੱਚ ਕੰਮ ਆਉਣ ਵਾਲੇ ਪੈਸੇ ਪੂੰਜੀ ਇਕੱਤਰ ਕਰਦਾ ਹੈ। ਫਿਰ ਆਹ ਵਿੱਚ ਮੈਨੂੰ ਲੋੜ ਪੈ ਜਾਣੀ ਹੈ। ਜਦੋਂ ਆਤਮਾ ਪਰਮਾਤਮਾ ਤੱਕ ਪੁੱਜਣ ਦਾ ਸਫ਼ਰ ਤੈਅ ਕਰਦੀ ਹੈ ਤੇ ਉਹਨੂੰ ਇੱਕ ਰਾਸ ਦੀ ਲੋੜ ਹੁੰਦੀ ਹੈ, ਪੂੰਜੀ ਦੀ ਲੋੜ ਹੁੰਦੀ ਹੈ। ਉਸ ਪੂੰਜੀ ਨੂੰ ਕਿਹਾ ਜਾਂਦਾ ਰਹਿਰਾਸ, ਰਸਤੇ ਦੀ ਪੂੰਜੀ। ਇਹ ਰਸਤੇ ਦੀ ਪੂੰਜੀ ਆਪਾਂ ਇਕੱਤਰ ਕੀਤੀ ਹੈ। ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਿਆ, ਸਰਵਣ ਕਰਿਆ, ਜਾਪ ਅਸੀਂ ਜਪਿਆ। ਸਾਰੀ ਸੰਗਤ ਦੀ ਹਾਜ਼ਰੀ ਮਹਾਰਾਜ ਗੁਰੂ ਪਾਤਸ਼ਾਹ ਜੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਇਤਿਹਾਸ ਦੀ ਲੜੀ ਤੁਹਾਡੀ ਸੇਵਾ ਵਿੱਚ ਕਹਿਣ ਲੱਗਾ ਹਾਂ। ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸੁਣਿਆ। ਢਾਡੀ ਕਲਾਂ ਦੀਆਂ ਕੁਝ ਸੁੰਦਰ ਬਣਗੀਆਂ ਕਹਿ ਕੇ ਤੁਹਾਡੀ ਅਸੀਸ ਦੇ ਪਾਤਰ ਬਣ ਜਾਣਾ। ਮੱਲੀ ਸਾਹਿਬ ਹੁਣਾਂ ਨੇ ਆਪ ਜੀ ਨੂੰ ਦੱਸ ਹੀ ਦਿੱਤਾ ਵੀ 8:30 ਤੱਕ ਆਪ ਜੀ ਦੇ ਚਰਨ ਪ੍ਰਸਣੇ ਹੈ। ਉਪਰੰਤ ਮੈਂ ਤੁਹਾਡੇ ਕੋਲੋਂ ਖਿਮਾ ਦਾ ਜਾਚਕ ਹੋ ਜਾਣਾ ਹੈ। ਬੀਤੀ ਹੋਏ ਕੱਲ ਦੀਨ ਦੁਨੀਆ ਦੇ ਮਾਲਕ ਪਰਵਤਗਾਰ ਸਤਿਗੁਰੂ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ 490ਵਾਂ ਪਾਵਨ ਪ੍ਰਕਾਸ਼ ਦਿਹਾੜਾ ਬੜੇ ਚਾਵਾਂ ਨਾਲ ਪੂਰੇ ਸੰਸਾਰ ਦੇ ਉੱਤੇ ਮਨਾਇਆ ਗਿਆ। ਅੱਜ ਦਾ ਦਿਨ ਵੀ ਜਿਹੜਾ ਆਪਾਂ ਚੌਥੇ ਪਾਤਸ਼ਾਹ ਮਹਾਰਾਜ ਦੀਆਂ ਬਾਤਾਂ ਪਾਈਆਂ, ਸਵੇਰੇ ਵੀ ਚੌਥੇ ਗੁਰੂ ਦੀਆਂ ਗੱਲਾਂ ਕੀਤੀਆਂ। ਜਿਹੜਾ ਬੰਦਾ ਗੁਰੂ ਦੀਆਂ ਗੱਲਾਂ ਧਿਆਨ ਨਾਲ ਸੁਣਦਾ, ਧਿਆਨ ਨਾਲ ਕਰਦਾ ਹੈ, ਉਹਦੀਆਂ ਖੁਦ ਦੀਆਂ ਗੱਲਾਂ ਬੜੀਆਂ ਅਸਰਦਾਇਕ ਹੋ ਜਾਂਦੀਆਂ। ਆਓ ਆਪਾਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਦੀਆਂ ਬਾਤਾਂ ਥੋੜ੍ਹੀਆਂ ਜੀਆਂ ਅੱਜ ਦੇ ਦੀਵਾਨ ਵਿੱਚ ਵੀ ਪਾ ਲਈਏ। ਧੰਨ ਨੇ ਉਹ ਮਹਾਨ ਗੁਰਮੁਖ ਪਿਆਰੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਸੰਗਤ ਕੀਤੀ, ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਪ੍ਰਵਚਨ ਸੁਣੇ, ਆਪਣੇ ਜੀਵਨ ਵਿੱਚ ਕਮਾਏ ਤੇ ਆਪਣੇ ਜੀਵਨ ਵਿੱਚ ਜੈ-ਜੈਕਾਰ ਪ੍ਰਾਪਤ ਕੀਤੀ। ਉਹਨਾਂ ਵਿੱਚੋਂ ਬਾਬਾ ਤੀਰਥ ਸੱਭਰਵਾਲ ਨਾਮ ਲਏ ਜਾ ਸਕਦੇ ਹੈ, ਭਾਈ ਪੂਰੋ ਜੀ ਦਾ ਨਾਮ ਲਿਆ ਜਾ ਸਕਦਾ ਹੈ, ਭਾਈ ਪਦਾਰਥ ਜੀ ਦਾ ਨਾਮ ਲਿਆ ਜਾ ਸਕਦਾ ਹੈ, ਭਾਈ ਮਹਾਨੰਦ ਜੀ ਦਾ ਨਾਮ ਬੜੇ ਆਦਰ ਨਾਲ ਲਿਆ ਜਾਂਦਾ ਹੈ, ਬਾਬਾ ਮਾਣਕ ਚੰਦ ਜੀ ਦਾ ਨਾਮ ਬਹੁਤ ਪ੍ਰੇਮ ਦੇ ਨਾਲ ਸੰਗਤਾਂ ਲੈਣੀਆਂ। ਇਹ ਸਾਰੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਜ਼ੂਰੀ ਸਿੱਖਾਂ ਦਾ ਜਿਹੜਾ ਆਪ ਜੀ ਦੀ ਸੇਵਾ ਵਿੱਚ ਇਤਿਹਾਸ ਕਹਿ ਰਿਹਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਹੜੇ ਗੁਰਮੁਖ ਪਿਆਰੇ ਬੜੇ ਨਿਕਟਵਰਤੀ ਸਿੱਖ ਹਨ, ਉਹਨਾਂ ਸਿੱਖਾਂ ਵਿੱਚੋਂ ਇੱਕ ਸਿੱਖ ਦੀ ਕਹਾਣੀ ਤੁਹਾਡੀ ਸੇਵਾ ਵਿੱਚ ਕਹਿਣ ਲੱਗਾ ਹੈ। ਆਓ ਆਪਾਂ ਸੁਰਤ ਕਰਕੇ ਚੱਲੀਏ ਉਸ ਪਵਿੱਤਰ ਧਰਤੀ ਤੇ ਜਿਹਦਾ ਧਿਆਨ ਤਰਿਆ ਹਰ ਬੰਦੇ ਦੇ ਸੀਨੇ ਦੇ ਵਿੱਚੋਂ ਆਵਾਜ਼ ਨਿਕਲਦੀ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਅੰਮ੍ਰਿਤਸਰ ਸਾਹਿਬ ਜੀ ਦੀ ਉਹ ਪਵਿੱਤਰ ਧਰਤੀ, ਉੱਥੇ ਸਾਡੀ ਤੁਹਾਡੀ ਸੁਰਤ ਜੁੜੇ। ਤੁਹਾਡਾ ਇੱਥੇ ਆਉਣਾ, ਸਾਡਾ ਇੱਥੇ ਗਾਉਣਾ, ਪ੍ਰਬੰਧਕਾਂ ਦਾ ਪ੍ਰੋਗਰਾਮ ਕਰਵਾਉਣਾ ਸਫਲਾ ਹੋ ਜਾਏਗਾ ਜੇ ਸਾਡੀ ਸੁਰਤ ਉੱਥੇ ਤੱਕ ਪੁੱਜ ਗਈ। ਸੁਰਤ ਕਰੋੜਾਂ ਮੀਲਾਂ ਦਾ ਪੰਧ ਜਿਹੜਾ ਉਹ ਪਲਾਂ ਦੇ ਵਿੱਚ ਤੈਅ ਕਰ ਜਾਂਦੀ ਆ। ਸਭ ਤੋਂ ਤੇਜ਼ ਗਤੀ ਹੈ ਇਸ ਸੁਰਤੀ ਦੀ। ਆਪਾਂ ਪਹੁੰਚਣਾ ਉਸ ਧਰਤੀ ਤੇ ਜਿੱਥੇ ਸਾਨੂੰ ਗੁਰਬਾਣੀ ਜੋੜਨਾ ਚਾਹੁੰਦੀ ਹੈ। ਅਕਾਲ ਤਖਤ ਨਾਲ ਜੁੜੋ, ਦਰਬਾਰ ਸਾਹਿਬ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜੋ, ਗੁਰਬਾਣੀ ਦੇ ਸਿਧਾਂਤਾਂ ਨਾਲ ਜੁੜੋ। ਆਮ ਤੌਰ ਤੇ ਸਾਨੂੰ ਉੱਥੋਂ ਤੋੜਨ ਦੇ ਯਤਨ ਵੈਸੇ ਬਹੁਤ ਹੋਏ। ਉੱਥੇ ਬਹੁਤ ਸਾਰੇ ਲੋਕਾਂ ਨੇ ਯਤਨ ਕੀਤੇ, ਸਾਧਾਂ ਦੇ ਡੇਰਿਆਂ ਨਾਲ ਲੋਕਾਂ ਨੂੰ ਜੋੜ ਦਿਓ, ਆਪੋ ਆਪਣੇ ਜਠੇਰਿਆਂ ਨਾਲ ਜੋੜ ਦਿਓ। ਜਠੇਰਿਆਂ ਤੇ ਡੇਰਿਆਂ ਦੇ ਵਿੱਚੋਂ ਉਹ ਆਨੰਦ ਨਹੀਂ ਮਿਲਦਾ ਜਿਹੜਾ ਦਰਬਾਰ ਸਾਹਿਬ ਨਾਲ ਜੁੜ ਕੇ ਮਿਲਦਾ ਹੈ। ਜਿਹੜਾ ਅਕਾਲ ਤਖਤ ਸਾਹਿਬ ਨਾਲ ਜੁੜਿਆ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹ ਆਨੰਦ ਮੰਨਣ ਵਾਲਿਆਂ ਦੀ ਗਾਥਾ ਮੈਂ ਤੁਹਾਡੀ ਸੇਵਾ ਦੇ ਵਿੱਚ ਕਹਿਣ ਲੱਗਾ। ਪਾਕਿਸਤਾਨ ਦੀ ਧਰਤੀ, ਅੱਜ ਕੱਲ੍ਹ ਪਾਕਿਸਤਾਨ ਵੰਡਿਆ ਗਿਆ ਭਾਰਤ ਨਾਲੋਂ। ਪੰਜਾਬ ਵੈਸੇ ਤੇ ਵੰਡਿਆ ਗਿਆ ਸੀ, ਨਾ ਕਿ ਇੰਡੀਆ ਵੰਡਿਆ ਗਿਆ ਸੀ। 1947 ਦੀ ਜਿਹੜੀ ਵੰਡ ਹੈ ਉਹ ਪੰਜਾਬ ਨੂੰ ਚੀਰਿਆ ਗਿਆ ਸੀ, ਹੋਰ ਕਿਸੇ ਇਲਾਕੇ ਦਾ ਬਹੁਤਾ ਨੁਕਸਾਨ ਨਹੀਂ ਸੀ ਹੋਇਆ। ਮੇਰਾ ਅੱਜ ਦਾ ਵਿਸ਼ਾ ਇਹ ਨਹੀਂ ਹੈ। 1947 ਤੋਂ ਪਹਿਲਾਂ ਜੇਹਲਮ ਮਹਾ ਪੰਜਾਬ ਦਾ ਹਿੱਸਾ ਸੀ। ਜੇਹਲਮ ਦੀ ਧਰਤੀ ਦੇ ਉੱਤੇ ਇੱਕ ਪਰਿਵਾਰ ਰਹਿੰਦਾ, ਬੜਾ ਗਰੀਬ ਪਰਿਵਾਰ ਹੈ। ਯਾਦ ਰੱਖਣਾ, ਗਰੀਬੀ ਆਪਣੇ ਆਪ ਵਿੱਚ ਬਹੁਤ ਵੱਡੀ ਨਰਕ ਦੀ ਜ਼ਿੰਦਗੀ ਹੁੰਦੀ ਹੈ। ਤੇ ਇਹ ਵੀ ਸ਼ਬਦ ਮੈਂ ਕਹਿੰਦਾ, ਗੁਰੇਜ਼ ਨਹੀਂ ਕਰਾਂਗਾ, ਜਿਹੜੇ ਬੰਦੇ ਨੇ ਜ਼ਿੰਦਗੀ 'ਚ ਕਦੇ ਗਰੀਬੀ ਹੰਢਾਈ ਨਾ ਹੋਵੇ ਨਾ, ਉਹ ਕਦੇ ਗਰੀਬਾਂ ਦਾ ਹਮਦਰਦ ਵੀ ਨਹੀਂ ਹੋ ਸਕਦਾ। ਜਿਹਨੇ ਗਰੀਬੀ ਨਾ ਹੰਢਾਈ ਹੋਵੇ ਉਹ ਕਦੇ ਗਰੀਬਾਂ ਦੇ ਪੱਖ ਦੀ ਗੱਲ ਵੀ ਨਹੀਂ ਕਰ ਸਕਦਾ ਹੁੰਦਾ। ਕਿਉਂਕਿ ਜਿਸ ਇਨਸਾਨ ਨੇ ਆਪਣੇ ਪਿੰਡੇ ਦੇ ਉੱਤੇ ਦਿਨ ਹੰਢਾਏ ਹੋਣ, ਦੂਸਰੇ ਵੱਲ ਵੇਖ ਕੇ ਉਹਦਾ ਆਪਣੇ ਆਪ ਮਨ ਪਸੀਜ ਜਾਂਦਾ ਹੈ। ਇੱਕ ਬੜਾ ਗਰੀਬ ਪਰਿਵਾਰ, ਆਰਥਿਕ ਪੱਖੋਂ ਗਰੀਬ ਆ। ਇੱਕ ਪੱਖ ਦੁਨਿਆਵੀ ਹੈ ਤੇ ਇੱਕ ਪੱਖ ਨਿਰੰਕਾਰੀ ਹੈ। ਜਿਹੜੇ ਪੱਲੇ ਪ੍ਰਮਾਤਮਾ ਦੇ ਨਾਮ ਦਾ ਧਨ ਹੈ ਉਹ ਬਹੁਤ ਵੱਡਾ ਅਮੀਰ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ, ਉਹ ਕਹਿੰਦੇ ਜੇ ਕੋ ਹੋਵੇ ਦੁਬਲਾ, ਦੁਬਲਾ ਮਤਲਬ ਹੁੰਦਾ ਕਮਜ਼ੋਰਾ, ਤੇ ਕਮਜ਼ੋਰਾ ਕਿੰਨਾ
ਨੰਗ ਭੁੱਖ ਕੀ ਪੀਰ, ਨੰਗੇ ਅਤੇ ਭੁੱਖੇ ਰਹਿਣ ਦਾ ਦੁੱਖ ਚਿੰਬੜਿਆ ਰਵੇ। ਦਮੜਾ ਪੱਲੇ ਨਾ ਪਵੇ, 1 ਰੁਪਈਆ ਕਹਿੰਦੇ ਕੋਲ ਨਾ ਹੋਵੇ। ਨਾ ਕੋ ਦੇਵੇ ਧੀਰ, ਹੌਸਲਾ ਦੇਣ ਵਾਲਾ ਕੋਈ ਨਾ ਹੋਵੇ। ਸਵਾਰਥ ਸਵਾਓ ਨਾ ਕੋ ਕਰੈ, ਉਸ ਬੰਦੇ ਦਾ ਕੋਈ ਕੰਮ ਕਰਨ ਨੂੰ ਤਿਆਰ ਨਾ ਹੋਵੇ। ਨਾ ਕਿਛ ਆਵੇ ਕਾਜ, ਉਸ ਬੰਦੇ ਨੂੰ ਖੁਦ ਵੀ ਕੋਈ ਕੰਮ ਨਾ ਕਰਨਾ ਆਉਂਦਾ ਹੋਵੇ। ਤੇ ਆਪਾਂ ਫਿਰ ਉਸ ਬੰਦੇ ਨੂੰ ਕੀ ਕਹਿੰਦੇ, ਆਪਾਂ ਕਹਿੰਦੇ ਮਹਾ ਨਿਕੰਮਾ, ਸਿਰੇ ਦਾ ਬੇਕਾਰ। ਪਰ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਪਤਾ ਕੀ ਕਹਿੰਦੇ ਆ, ਕਹਿੰਦੇ ਜੇ ਕੋ ਹੋਵੇ ਦੁਬਲਾ ਨੰਗ ਭੁੱਖੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ। ਸਵਾਰਥ ਸਵਾਓ ਨਾ ਕੋ ਕਰੈ, ਨਾ ਕਿਛ ਆਵੇ ਕਾਜ। ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਸ਼ਚਲ ਹੋਵੇ ਰਾਜ। ਜੇ ਕਿਤੇ ਉਸ ਗਰੀਬ ਦੇ ਚਿੱਤ ਵਿੱਚ ਗੁਰੂ ਦੀ ਯਾਦ ਵਸ ਜਾਏ, ਗੁਰੂ ਦਾ ਸਿਧਾਂਤ ਵਸ ਜਾਏ, ਗੁਰੂ ਦੀ ਭੈ ਭਾਵਨੀ ਵਸ ਜਾਏ, ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਸਮਰਾਟ ਆ, ਉਹ ਬਹੁਤ ਵੱਡਾ ਹੁਕਮਰਾਨ ਆ। ਬਹੁਤ ਸਾਰੇ ਐਸੇ ਨਾਮ ਲਏ ਜਾ ਸਕਦੇ ਆ ਜਿਹੜੇ ਟੁੱਟੀਆਂ ਝੌਂਪੜੀਆਂ ਵਿੱਚ ਰਹਿੰਦੇ, ਪਰ ਗੁਰੂ ਮਹਾਰਾਜ ਉਹਨਾਂ ਦੇ ਘਰ ਆਪ ਮਿਲਣ ਵਾਸਤੇ ਚੱਲ ਕੇ ਆਉਂਦੇ ਰਹੇ। ਜਿਨ੍ਹਾਂ ਨੂੰ ਗੁਰੂ ਨੇ ਨਵਾਜਿਆ, ਉਹਨਾਂ ਦੇ ਦੁਨੀਆ ਦੇ ਉੱਤੇ ਝੰਡੇ ਝੂਲੇ। ਗੁਰੂ ਨਾਨਕ ਸਾਹਿਬ ਜੀ ਦੇ ਜਿੱਦਾਂ ਦੇ ਗੁਰਦੁਆਰੇ ਆ ਨਾ, ਉੱਦਾਂ ਦਾ ਹੀ ਗੁਰਦੁਆਰਾ ਭਾਈ ਲਾਲੋ ਜੀ ਦਾ, ਉੱਦਾਂ ਦਾ ਹੀ ਗੁਰਦੁਆਰਾ ਭਾਈ ਮਰਦਾਨਾ ਜੀ ਦਾ। ਜਿੱਦਾਂ ਦਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦਾ, ਉੱਦਾਂ ਦਾ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ, ਉੱਦਾਂ ਦਾ ਹੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ, ਉੱਦਾਂ ਦਾ ਹੀ ਗੁਰਦੁਆਰਾ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ। ਇੱਥੇ ਹਰ ਜਨ ਦੂਈ ਇੱਕ ਹੈ, ਬਿਬ ਵਿਚਾਰ ਕਿਸ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਇੱਥੇ ਰੱਬ ਦੇ ਪਿਆਰੇ ਰੱਬ ਦੇ ਰੂਪ ਬਣ ਜਾਂਦੇ ਨੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਰੱਬ ਦਾ ਇੱਕ ਸੇਵਕ ਇਸ ਨਗਰ ਦੇ ਵਿੱਚ ਰਹਿੰਦਾ, ਜੇਲਮ ਦੇ ਵਿੱਚ, ਪਾਕਿਸਤਾਨ। ਗੁਰੂ ਦੇ ਨਾਲ ਨਹੀਂ ਜੁੜਿਆ ਹੋਇਆ, ਉਹ ਗੈਰ ਸਿੱਖ ਪਰਿਵਾਰ ਦਾ ਬੰਦਾ, ਅਰੋੜਾ ਬਰਾਦਰੀ ਹੈ, ਖੱਤਰੀ ਪਰਿਵਾਰ ਦੇ ਵਿੱਚੋਂ, ਅਰੋੜਾ ਘਰਾਣੇ ਦੇ ਵਿੱਚੋਂ ਹੈ। ਉਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕੋਈ ਮੁਹੱਬਤ ਨਹੀਂ ਹੈ, ਪਰ ਬੰਦਾ ਮਨੋਂ ਬੜਾ ਪਾਕ ਪਵਿੱਤਰ ਹੈ, ਮਨੋਂ ਬਹੁਤ ਸ਼ੁੱਧ ਹਿਰਦੇ ਦਾ ਮਾਲਕ ਆ। ਆਪਣੀ ਮਾਂ ਨਾਲ ਗੱਲਾਂ ਕਰਦਾ, ਕਹਿੰਦਾ ਮਾਂ ਤੇਰੇ ਕੋਲੋਂ ਗੱਲਾਂ ਸੁਣਦਾ ਕਿ ਬਾਪੂ ਵੀ ਸਾਰੀ ਜ਼ਿੰਦਗੀ ਹੱਡ ਤੋੜਵੀਂ ਮਿਹਨਤ ਕਰਦਾ ਰਿਹਾ, ਤੇ ਕਸਰ ਮੈਂ ਵੀ ਕੋਈ ਨਹੀਂ ਛੱਡ ਰਿਹਾ, ਪਰ ਪਤਾ ਨਹੀਂ ਕੀ ਕਾਰਨ ਹੈ, ਗਰੀਬੀ ਪਿੱਛਾ ਨਹੀਂ ਛੱਡ ਰਹੀ। ਗਰੀਬੀ ਨਹੀਂ ਪਿੱਛਾ ਛੱਡ ਰਹੀ, ਕਿਵੇਂ ਨਾ ਕਿਵੇਂ ਇਹ ਗਰੀਬੀ ਦਾ ਕੋੜ ਆਪਾਂ ਆਪਣੇ ਘਰ ਦੇ ਵਿੱਚੋਂ ਕੱਢਣਾ ਹੈ। ਗਰੀਬੀ ਦਾ ਕੋੜ ਆਪਾਂ ਆਪਣੇ ਘਰ ਚੋਂ ਕੱਢਣਾ ਹੈ। ਤੇ ਹੁਣ ਗਰੀਬੀ ਘਰ ਵਿੱਚੋਂ ਕੱਢਣੀ ਆ, ਗੁਰੂ ਦੀ ਯਾਦ ਲੈ ਕੇ ਆਣੀ ਪਏਗੀ। ਆਪਣੇ ਮਨ ਅੰਦਰ ਇਹ ਸ਼ਬਦ ਘਰ ਘਰ ਜਾਣ। ਆਪਾਂ ਕੋਠੀਆਂ ਸੋਹਣੀਆਂ ਪਾ ਲਈਆਂ, ਪਰ ਕੋਠੀਆਂ ਵਿੱਚੋਂ ਪੋਥੀਆਂ ਕੱਢ ਦਿੱਤੀਆਂ। ਜਿਨ੍ਹਾਂ ਕੋਠੀਆਂ ਵਿੱਚੋਂ ਗੁਰਬਾਣੀ ਦੀਆਂ ਪੋਥੀਆਂ ਨਿਕਲ ਜਾਣ, ਉਹਨਾਂ ਘਰਾਂ ਵਿੱਚੋਂ ਇਹ ਤਾਂ ਹੋ ਸਕਦਾ ਵੀ ਗਰੀਬੀ ਖਬਰੇ ਪਹਿਲਾਂ ਪੋਥੀਆਂ ਦੀ ਕਿਰਪਾ ਨਾਲ ਨਿਕਲ ਗਈ ਆ, ਪਰ ਜਿੱਥੋਂ ਪੋਥੀਆਂ ਨਿਕਲ ਗਈਆਂ ਉੱਥੇ ਲੜਾਈਆਂ ਬਹੁਤ ਵੱਧ ਜਾਣੇ। ਜਿੱਥੇ ਪੋਥੀ ਨਾ ਹੋਵੇ ਉੱਥੇ ਕਲੇਸ਼ ਬਹੁਤ ਵੱਧ ਜਾਂਦਾ ਹੈ। ਤੇ ਹੁਣ ਮਾਂ ਪੁੱਤ ਗੱਲਾਂ ਕਰਦੇ ਆ। ਮਾਂ ਨੇ ਆਪਣੇ ਪੁੱਤ ਨਾਲ ਗੱਲਾਂ ਕਰਦਿਆਂ ਕਰਦੇ ਗੱਲ ਕਹੀ, ਕਹਿਣ ਲੱਗੇ ਬੇਟਾ ਆਂਢੀਆਂ ਗੁਆਂਢੀਆਂ ਦੇ ਕੋਲੋਂ, ਕੁਝ ਧਰਮੀ ਲੋਕਾਂ ਦੇ ਕੋਲੋਂ ਮੈਂ ਸੁਣਿਆ ਕਿ ਅੰਮ੍ਰਿਤਸਰ ਨਾਮ ਦਾ ਇੱਕ ਨਗਰ ਵਸਾਇਆ ਚੌਥੇ ਪਾਤਸ਼ਾਹ ਨੇ। ਉੱਥੇ ਜਿਹੜੇ ਲੋਕ ਜਾਂਦੇ ਨੇ ਨਾ, ਜਿਹੜੇ ਗੁਰੂ ਦਾ ਲੜ ਫੜ ਲੈਂਦੇ ਨੇ, ਉਹਨਾਂ ਨੂੰ ਦੁਨੀਆ ਦੇ ਪੈਰ ਫੜਨ ਦੀ ਲੋੜ ਨਹੀਂ ਰਹਿੰਦੀ। ਜਿਹੜੇ ਗੁਰੂ ਦਾ ਲੜ ਫੜ ਲੈਣ, ਉਹਨਾਂ ਨੂੰ ਦੁਨਿਆਵੀ ਲੋਕਾਂ ਦੇ ਪਿਆਰ ਫੜਨ ਦੀ ਫਿਰ ਕੋਈ ਜ਼ਰੂਰਤ ਨਹੀਂ ਰਹਿੰਦੀ। ਮੈਂ ਤੈਨੂੰ ਦੱਸ ਪਾਉਣੀ ਆ ਕਿ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਗੁਰੂ ਰਾਮਦਾਸ ਨਾਮ ਦਾ ਧਰਮਾਤਮਾ ਆਇਆ। ਉਹ ਦੁਨੀਆ ਦੀ ਕਿਸਮਤ ਦੇ ਦਰਵਾਜ਼ੇ ਖੋਲ੍ਹਦਾ ਹੈ। ਉਹ ਅਮੀਰੀਆਂ ਵੰਡਦਾ ਹੈ। ਕੱਲੀ ਅਮੀਰੀ ਨਹੀਂ ਵੰਡਦਾ, ਉਹ ਲੋਕ ਅਰ ਪਰਲੋਕ ਦੇ ਦਰਵਾਜ਼ੇ ਵੀ ਖੋਲ੍ਹ ਦਿੰਦਾ। ਕਿਸਮਤ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਆ। ਯਾਦ ਰੱਖਣਾ, ਬੰਦਾ ਬੰਦੇ ਦਾ ਮਦਦਗਾਰ ਬਣੇ ਤਾਂ ਕਿਸੇ ਇੱਕ ਪਹਿਲੂ ਦੇ ਉੱਤੇ ਭਲਾ ਕਰ ਸਕਦਾ ਹੈ। ਪਹਿਲੀ ਗੱਲ ਤਾਂ ਮਨੁੱਖ ਮਨੁੱਖਤਾ ਦੇ ਭਲੇ ਖਾਤਰ ਨਹੀਂ ਖਲੋਂਦਾ, ਉਹ ਆਪਣੇ ਸਵਾਰਥ ਖਾਤਰ ਖਲੋਂਦਾ ਹੈ। ਆਪਣੇ ਸਵਾਰਥ ਖਾਤਰ ਖਲੋਂਦਾ ਹੈ। ਇੱਕੋ ਇੱਕ ਗੁਰੂ ਹੈ ਜਿਹੜਾ ਅਵਗੁਣ ਲੈ ਕੇ ਗੁਣ ਵੇਚਦਾ ਹੈ। ਅਵਗੁਣ ਲੈ ਲੈਂਦਾ ਤੇ ਗੁਣ ਵੇਚ ਦਿੰਦਾ। ਮਾੜਾ ਸੌਦਾ ਦੇ ਜਾਓ, ਖਰਾ ਸੌਦਾ ਲੈ ਜਾਓ। ਦੁਨੀਆ ਦੇ ਉੱਤੇ ਇੱਕੋ ਇੱਕ ਹੱਟੀ ਆ ਬਾਬੇ ਨਾਨਕ ਦੀ 13 ਤੋਲਣ ਵਾਲੀ। ਇਹ ਬਾਬੇ ਨਾਨਕ ਦੇ ਘਰ ਦੀਆਂ ਸਿਫਤਾਂ ਮਾਂ ਨੇ ਆਪਣੇ ਪੁੱਤ ਨਾਲ ਜਿਨ੍ਹਾਂ ਸ਼ਬਦਾਂ ਵਿੱਚ ਕਰੀਆਂ ਕਿ ਮੈਂ ਕਿਵੇਂ ਸੁਣਿਆ ਕਿ ਗੁਰੂ ਰਾਮਦਾਸ ਕੀ ਕਰਦੇ ਨੇ। ਮੈਂ ਸੁਣਿਆ ਹੈ ਕਿ ਗੁਰੂ ਰਾਮਦਾਸ ਜਿਹੜੇ ਬੰਦੇ ਉਹਦੇ ਚਰਨਾਂ ਨਾਲ ਆਪਣਾ ਮੱਥਾ ਸਪਰਸ਼ ਕਰ ਲੈਂਦੇ ਆ, ਉਹਨਾਂ ਦੀ ਕਿਸਮਤ ਐਡੀ ਕੁ ਜਾਂਦੀ ਹੈ ਕਿ ਲੋਹੋਂ ਹੋਇਓ ਲਾਲ ਨਦਰ ਜਦ ਸਤਿਗੁਰ ਧਾਰੇ। ਲੋਹੇ ਨੂੰ ਉਹ ਹੀਰੇ ਲਾਲ ਬਣਾ ਦਿੰਦੇ ਨੇ। ਮਾਂ ਨੇ ਆਪਣੇ ਪੁੱਤ ਨੂੰ ਜਿਹੜੇ ਸ਼ਬਦ ਕਹੇ, ਉਹਨਾਂ ਸ਼ਬਦਾਂ ਨੂੰ ਕਵਿਤਾ ਦੇ ਰੂਪ ਵਿੱਚ ਪਰੋ ਕੇ ਆਪ ਜੀ ਦੀ ਸੇਵਾ ਵਿੱਚ ਢਾਡੀ ਜੱਥਾ ਇਉਂ ਪੇਸ਼ ਕਰਦਾ ਹੈ।
ਵੀ ਸਵਾਰਦੇ ਵੰਡਦੇ ਅਮੀਰੀ ਚੌਥੇ ਪਾਤਸ਼ਾਹ ਲੋਕ ਪਰ ਲੋਕ ਵੀ ਸਵਾਰਦੇ ਸੇਵਕਾਂ ਨੂੰ ਤਾਰਦੇ ਵੰਡਦੇ ਅਮੀਰੀ ਚੌਥੇ ਪਾਤਸ਼ਾਹ ਲੋਕ ਪਰ ਲੋਕ ਵੀ ਸਵਾਰਦੇ ਵੰਡਦੇ ਅਮੀਰੀ ਚੌਥੇ ਪਾਤਸ਼ਾਹ ਲੋਕ ਪਰ ਲੋਕ ਵੀ ਸਵਾਰਦੇ ਗੱਦੀ ਗੁਰੂ ਨਾਨਕ ਦੀ ਪਾਈ ਹੈ ਸੋਹਣਿਆ ਗਰੀਬੀ ਉਹਨਾਂ ਆਪ ਵੀ ਹੰਡਾਈ ਹੈ ਸੇਵਾ ਕਰ ਗੱਦੀ ਗੁਰੂ ਨਾਨਕ ਦੀ ਪਾਈ ਹੈ ਨਾਮ ਦੇ ਭੰਡਾਰੇ ਉਹ ਵੰਡਦੇ ਨਾਮ ਦੇ ਭੰਡਾਰੇ ਉਹ ਵੰਡਦੇ ਅੰਦਰੋਂ ਵਿਕਾਰ ਸਾਰੇ ਮਾਰਦੇ ਵੰਡਦੇ ਅਮੀਰੀ ਚੌਥੇ ਪਾਤਸ਼ਾਹ ਲੋਕ ਪਰ ਲੋਕ ਵੀ ਸਵਾਰਦੇ ਵੰਡਦੇ ਅਮੀਰੀ ਚੌਥੇ ਪਾਤਸ਼ਾਹ ਲੋਕ ਪਰ ਲੋਕ ਵੀ ਸਵਾਰਦੇ ਇਲਾਹੀ ਨੂਰ ਉਹ ਵਰਤਾਉਂਦੇ ਨੇ ਸਾਡੇ ਦਿਲਾਂ ਦੇ ਉੱਤੇ ਠੰਡ ਵਰਸਾਉਂਦੇ ਨੇ ਸੁਣਿਆ ਇਲਾਹੀ ਨੂਰ ਉਹ ਵਰਤਾਉਂਦੇ ਨੇ ਸਾਡੇ ਦਿਲਾਂ ਦੇ ਉੱਤੇ ਠੰਡ ਵਰਸਾਉਂਦੇ ਨੇ ਝੋਲੀਆਂ ਧਿਆਨ ਜੋ ਖਲੋ ਜਵੇ ਝੋਲੀਆਂ ਧਿਆਨ ਜੋ ਖਲੋ ਜਵੇ ਆਪ ਨਹੀਂ ਉਸ ਦੇ ਚਿਤਾਰਦੇ ਵੰਡਦੇ ਅਮੀਰੀ ਚੌਥੇ ਪਾਤਸ਼ਾਹ ਲੋਕ ਪਰ ਲੋਕ ਵੀ ਸਵਾਰਦੇ ਚੌਥੇ ਪਾਤਸ਼ਾਹ ਲੋਕ ਪਰ ਲੋਕ ਵੀ ਸਵਾਰਦੇ
ਅਮੀਰੀ ਚੌਥੇ ਪਾਤਸ਼ਾਹ ਲੋਕ ਪਰ ਲੋਕ ਵੀ ਸਵਾਰਦੇ ਵੰਡਦੇ ਅਮੀਰੀ ਚੌਥੇ ਪਾਤਸ਼ਾਹ ਲੋਕ ਪਰ ਲੋਕ ਵੀ ਸਵਾਰਦੇ ਵੰਡ ਦੇ ਅਮੀਰੀ ਚੌਥੇ ਪਾਤਸ਼ਾਹ ਲੋਕ ਪਰਲੋਕ ਵੀ ਸਵਾਰਦੇ। ਸਤ ਸੰਗਤ ਇੱਕ ਸ਼ਬਦ ਕਹਿਣ ਲੱਗਾ ਹਾਂ, ਬੁਰਾ ਨਾ ਮਨਾਉਣਾ। ਗੁਰੂ ਦੇ ਦਰਬਾਰ ਵਿੱਚ ਆਪਾਂ ਜਿੰਨੇ ਆਉਨੇ ਆ ਸਾਰੇ ਅਮੀਰੀਆਂ ਲੈਣ ਹੀ ਆਉਨੇ, ਜਿੰਨੇ ਆਉਨੇ ਆ। ਦੂਜੇ ਸ਼ਬਦਾਂ 'ਚ ਕਹਿੰਦੇ ਆ ਕਿ ਗੁਰਦੁਆਰਾ ਸਾਹਿਬ ਛੱਡ ਕੋਈ ਆਉਣਾ ਵੀ ਨਹੀਂ ਚਾਹੁੰਦਾ। ਆਪਾਂ ਨੂੰ ਤੇ ਆਪਣੀਆਂ ਲੋੜਾਂ ਹੀ ਲੈ ਕੇ ਆਉਣੀਆਂ ਨਾ, ਆਪਣੀਆਂ ਲੋੜਾਂ ਆਪਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਣੀਆਂ। ਇਹ ਗੁਰੂ ਮਹਾਰਾਜ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇਹ ਸਾਰੀਆਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਲੋੜਾਂ ਤੇ ਇੱਛਾਵਾਂ ਵੱਖ-ਵੱਖ ਦੋ ਚੀਜ਼ਾਂ ਨੇ। ਲੋੜਾਂ ਬਹੁਤਿਆਂ ਦੀਆਂ ਪੂਰੀਆਂ ਹੋ ਜਾਂਦੀਆਂ, ਪਰ ਇੱਛਾਵਾਂ ਤੇ ਰਾਜੇ ਮਹਾਰਾਜਿਆਂ ਦੀਆਂ ਵੀ ਪੂਰੀਆਂ ਨਹੀਂ ਹੋਈਆਂ। ਪਰ ਇਹ ਗੁਰੂ ਐਸਾ ਗੁਰੂ ਹੈ ਜਿਹੜਾ ਇੱਛਾਵਾਂ ਵੀ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ ਹੈ। ਮਾਂ ਨੇ ਆਖਿਆ, ਕਹਿਣ ਲੱਗੇ ਬੇਟਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਧਰਮਾਤਮਾ ਪੁਰਸ਼ ਹੈ ਜਿਹੜਾ ਲੋਕ ਅਰ ਪਰਲੋਕ ਸਵਾਰਦਾ ਤੇ ਨਾਲ ਅਮੀਰੀਆਂ ਵੰਡਦਾ ਹੈ। ਅਮੀਰੀਆਂ ਵੰਡਣ ਵਾਲੇ ਸਤਿਗੁਰੂ। ਇੱਥੇ ਹਰ ਬੰਦਾ ਭਾਵੇਂ ਅਰਬਾਂਪਤੀ ਹੋਵੇ, ਉਹ ਆ ਕੇ ਜਦੋਂ ਬੇਨਤੀ ਕਰਦਾ ਮਹਾਰਾਜ ਗਰੀਬ ਦੀ ਹਾਜ਼ਰੀ ਦਰ ਪ੍ਰਵਾਨ ਕਰਿਓ, ਆਪਣੇ ਆਪ ਨੂੰ ਸਾਰੇ ਗਰੀਬ ਹੀ ਅਖਵਾਉਂਦੇ ਨੇ ਇੱਥੇ ਆ ਕੇ। ਬਾਕੀ ਭਾਵੇਂ ਦੁਨੀਆ ਦੇ ਕੋਲ ਖਲੋ ਕੇ ਬੰਦਾ ਚਾਰ ਫੁਕਰੀਆਂ ਮਾਰ ਦੇਵੇ ਤੇ ਮੇਰੇ ਵਰਗਾ ਤੇ ਬਾਦਸ਼ਾਹ ਹੀ ਕੋਈ ਨਹੀਂ। ਜਿਹਦੇ ਮਰਜ਼ੀ ਨਾਲ ਗੱਲਬਾਤ ਕਰੇ ਤੇ ਬੰਦਾ ਆਪਣੇ ਆਪ ਨੂੰ ਹਮੇਸ਼ਾ ਵਡਿਆ ਕੇ ਦੱਸਦਾ ਹੈ। ਪਰ ਇੱਕ ਇਹ ਐਸਾ ਦਰਬਾਰ ਹੈ, ਇੱਥੇ ਸੋਨੇ ਦੇ ਭਾਂਡੇ 'ਚ ਰੋਟੀ ਖਾਣ ਵਾਲੇ ਬੰਦੇ ਵੀ ਆ ਕੇ ਹੱਥ ਦਾ ਠੂਠਾ ਬਣਾ ਕੇ ਕੜਾ ਪ੍ਰਸ਼ਾਦੀ ਭੀਖ ਮੰਗਦੇ। ਇਹ ਇੱਕੋ ਇੱਕ ਦਰਬਾਰ ਹੈ ਜਿੱਥੇ ਅਰਬਾਂ ਖਰਬਾਂ ਪਤੀ ਬੰਦੇ ਨੂੰ ਨੰਗੇ ਪੈਰੀਂ ਆਉਣਾ ਪੈਂਦਾ ਹੈ। ਦੁਨੀਆ ਦੇ ਉੱਤੇ ਹੋਰ ਇਦਾਂ ਦਾ ਦਰ ਕਿਹੜਾ। ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਇਸ ਗੁਰੂ ਦਾ ਕੋਈ ਅੰਤ ਨਹੀਂ ਹੈ। ਆਪ ਸਾਰੇ ਜਣੇ ਬਹੁਤ ਪਿਆਰ ਕਰਦੇ ਹੋ, ਮੈਂ ਆਪ ਜੀ ਦਾ ਕਰਜ਼ਦਾਰ ਹਾਂ। ਸੰਗਤ ਅੰਦਰ ਬੜੀਆਂ ਨਾਮ ਜਪਣ ਵਾਲੀਆਂ ਰੂਹਾਂ ਬੈਠੀਆਂ, ਨਿਤਨੇਮੀ ਗੁਰਮੁਖ ਪਿਆਰੇ ਬੈਠੇ ਹੈ। ਗਿਆਨੀ ਸੁੰਦਰ ਸਿੰਘ ਜੀ ਸਾਡੇ ਬਹੁਤ ਪੁਰਾਣੇ ਗੂੜੀ ਯਾਰੀ ਹੈ ਇਹਨਾਂ ਦੇ ਨਾਲ ਸਾਡੀ। ਵੈਸੇ ਇੱਕ ਸ਼ਬਦ ਕਹਾਂ, ਜਿਨ੍ਹਾਂ ਨੂੰ ਮੱਥੇ ਟਿਕਦੇ ਹੋਣ ਨਾ ਉਹਨਾਂ ਵਾਸਤੇ ਔਖਾ ਹੁੰਦਾ ਦੂਜੇ ਨੂੰ ਮੱਥਾ ਟੇਕਣਾ। ਬੰਦਾ ਉਹੀ ਮਰ ਜਾਂਦਾ ਵੀ ਯਾਰ ਮੈਨੂੰ ਵੀ ਟੇਕਣਾ ਪੈਣਾ। ਜਿਨ੍ਹਾਂ ਨੂੰ ਸੰਗਤ ਸੁਣਦੀ ਹੋਵੇ ਉਹਨਾਂ ਵਾਸਤੇ ਬਹੁਤ ਔਖਾ ਹੁੰਦਾ ਦੂਜੇ ਨੂੰ ਬਹਿ ਕੇ ਸੁਣਨਾ। ਭਾਜੀ ਕੁਲਜਿੰਦਰ ਸਿੰਘ ਜੀ ਆਏ ਆ, ਵਿਦਵਾਨ ਬੰਦੇ ਨੇ, ਸਤਿਕਾਰਯੋਗ ਬਾਬਾ ਸੁੰਦਰ ਸਿੰਘ ਜੀ, ਭਾਜੀ ਸਿਮਰਜੀਤ ਸਿੰਘ ਹੋਣੀ, ਕਿਆ ਬਾਤਾਂ ਨੇ, ਬਹੁਤ ਸੋਹਣਾ ਕੀਰਤਨ ਕਰਦੇ ਆ। ਤੇ ਇੱਕ ਅਜੂਬਾ ਸਿਟੀ ਦੇ ਪ੍ਰਬੰਧਕਾਂ ਦੀ ਮੈਂ ਸਿਫਤ ਕਰੂੰਗਾ। ਆਮ ਤੌਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੰਗਤ ਵਿੱਚ ਘੱਟ ਬੈਠਦੇ, ਇੱਥੇ ਤੁਸੀਂ ਲਗਭਗ ਸਾਰੇ ਸਜਦੇ ਹੋ। ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਚੜ੍ਹਦੀ ਕਲਾ ਕਿਸ ਦੀ ਹੁੰਦੀ ਹੈ? ਆਪਾਂ ਰੋਜ਼ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ। ਜਿਸ ਦੇ ਪੱਲੇ ਨਾਮ ਦਾ ਧਨ ਹੈ, ਸੱਚ ਜਾਣਿਓ ਚੜ੍ਹਦੀ ਕਲਾ ਉਸੇ ਦੀ ਹੈ। ਜਿਹਦੇ ਕੋਲੇ ਜਪਜੀ ਸਾਹਿਬ ਨਹੀਂ ਉਹਦੀ ਚੜ੍ਹਦੀ ਕਲਾ ਕੋਈ ਨਹੀਂ। ਜਿਹਦੇ ਕੋਲੇ ਸਿਮਰਨ ਨਹੀਂ ਉਹਦੀ ਚੜ੍ਹਦੀ ਕਲਾ ਕੋਈ ਨਹੀਂ। ਗੁਰੂ ਦੀ ਨਜ਼ਰ ਅੰਦਰ ਚੜ੍ਹਦੀ ਕਲਾ ਉਸੇ ਦੀ ਜਿਹੜਾ ਇਹਦੇ ਨਾਲ ਜੁੜ ਗਿਆ। ਸੋਮਾ ਨਾਮ ਦਾ ਉਹ ਗਰੀਬ ਬੰਦਾ, ਸੋਮਾ ਅਰੋੜਾ ਜੇਲਮ ਦੀ ਧਰਤੀ ਤੋਂ ਮਾਂ ਦਾ ਆਸ਼ੀਰਵਾਦ ਲੈ ਕੇ ਤੁਰਿਆ, ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਆਇਆ। ਬੇਅੰਤ ਰੌਣਕਾਂ, ਕਮਾਲ ਹੋਈ ਪਈ ਹੈ। ਵੇਖਦਾ ਹੈ ਕਿ ਇੱਥੇ ਅਰਬਾਂ ਖਰਬਾਂ ਪਤੀ ਬੰਦੇ ਵੀ ਗੁਰੂ ਦੇ ਤਪਣਾ ਦੇ ਉੱਤੇ ਬਹਿ ਕੇ ਰੋਟੀ ਖਾਣਾ ਆਪਣੇ ਵੱਡੇ ਭਾਗ ਸਮਝਦੇ। ਮਹਿਸੂਸ ਹੋਇਆ ਕਿ ਅਮੀਰ ਬੰਦਾ ਤੇ ਗਰੀਬ ਨੂੰ ਆਪਣੇ ਲਵੇ ਨਹੀਂ ਲੱਗਣ ਦਿੰਦਾ, ਪਰ ਇੱਥੇ ਜਿਸ ਤੱਪੜ ਦੇ ਉੱਤੇ ਬਹਿ ਕੇ ਬਾਦਸ਼ਾਹ ਰੋਟੀ ਖਾਂਦਾ ਹੈ, ਉਸੇ ਤੱਪੜ ਦੇ ਉੱਤੇ ਬਹਿ ਕੇ ਭਿਖਾਰੀ ਵੀ ਰੋਟੀ ਖਾਂਦਾ ਹੈ। ਇੱਥੇ ਬਾਦਸ਼ਾਹ ਤੇ ਭਿਖਾਰੀ ਦੀ ਜਿਹੜੀ ਬਿੱਥ ਹੈ ਉਹ ਮਿਟ ਜਾਂਦੀ ਹੈ। ਗਰੀਬ ਔਰ ਅਮੀਰ ਦਾ ਪਾੜਾ ਦੁਨੀਆ ਦੇ ਉੱਤੇ ਜੇ ਮਿਟਦਾ ਵੇਖਣਾ ਤਾਂ ਸਾਡੇ ਗੁਰੂ ਦੇ ਚਰਨਾਂ ਵਿੱਚ ਹੀ ਮਿਟਦਾ ਹੈ। ਗੁਰੂ ਦੇ ਚਰਨਾਂ ਵਿੱਚ ਹੀ ਮਿਟਦਾ। ਤੁਹਾਡੇ ਵਿੱਚ ਅਰਬਾਂਪਤੀ ਵੀ ਬੈਠੇ ਹੋਣਗੇ, ਤੁਹਾਡੇ ਵਿੱਚ ਡੰਗ ਦੀ ਡੰਗ ਸਾਰਨ ਵਾਲੇ ਵੀ ਬੈਠੇ ਹੋਣਗੇ, ਪਰ ਜਿਹੜੇ ਟਾਟ ਦੇ ਉੱਤੇ ਗਰੀਬ ਬੈਠਾ ਉਸੇ ਤੇ ਅਮੀਰ ਬੈਠਾ, ਜੇ ਤੇ ਅਮੀਰ ਬੈਠਾ ਉਸੇ ਟਾਟ ਉੱਤੇ ਗਰੀਬ ਬੈਠਾ ਹੈ। ਇੱਕੋ ਇੱਕ ਦਰਬਾਰ ਹੈ ਜਿੱਥੇ ਗਰੀਬੀ ਅਮੀਰੀ ਦਾ ਪਾੜਾ ਮੁੱਕ ਜਾਂਦਾ ਹੈ। ਦਰਸ਼ਨ ਪਾ ਕੇ ਸੋਮਾ ਅਰੋੜਾ ਆਪਣੀ ਮਾਂ ਦੇ ਕੋਲ ਜਾਂਦਾ, ਕਹਿੰਦਾ ਮਾਂ ਮੈਂ ਦਰਸ਼ਨ ਕੀਤੇ ਆ, ਮੇਰੇ ਮਨ ਨੂੰ ਠੰਡ ਪਈ ਆ, ਮੈਂ ਚਾਹੁੰਦਾ ਕਿ ਤੁਸੀਂ ਵੀ ਉੱਥੇ ਚੱਲੋ, ਤੁਸੀਂ ਵੀ ਦਰਸ਼ਨ ਕਰੋ। ਮਾਂ ਪੁੱਤ ਦੋਨੋਂ ਆ ਗਏ। ਮਾਂ ਕਹਿਣ ਲੱਗੀ ਆ ਬੇਟਾ ਗੁਰੂ ਦੇ ਲੰਗਰ ਵਿੱਚੋਂ ਕਿੰਨੇ ਦਿਨ ਪ੍ਰਸ਼ਾਦਾ ਛਕਾਂਗੇ ਆਪਾਂ ਨੂੰ ਕੋਈ ਛੋਟਾ ਮੋਟਾ ਕੰਮ ਕਰਨਾ ਚਾਹੀਦਾ, ਆਪਾਂ ਨੂੰ ਨਿੱਕਾ ਮੋਟਾ ਕੋਈ ਕੰਮ ਕਰ ਲੈਣਾ ਚਾਹੀਦਾ। ਇਹਨਾਂ ਛੋਟਾ ਕੰਮ ਕੀਤਾ। ਛੋਟਾ ਜਿਹਾ ਕੰਮ ਕੀ ਹੈ? ਵੈਸੇ ਤਾਂ ਕੰਮ ਕੋਈ ਵੀ ਨਹੀਂ ਛੋਟਾ ਹੁੰਦਾ। ਕੰਮ ਕਰਨ ਵਾਲੇ ਬੰਦੇ ਦੀ ਸੋਚ ਛੋਟੀ ਤੇ ਵੱਡੀ ਹੁੰਦੀ ਹੈ। ਕੰਮ ਸਾਰੇ ਹੀ ਕੰਮ ਹੀ ਹੁੰਦੇ ਆ, ਕੰਮ ਤੇ ਧਰਮ ਹੁੰਦਾ ਹੈ। ਇਹਨਾਂ ਨੇ ਆਪਣਾ ਇੱਕ ਛੋਟਾ ਜਿਹਾ ਰੁਜ਼ਗਾਰ ਸ਼ੁਰੂ ਕੀਤਾ। ਉਹ ਰੁਜ਼ਗਾਰ ਹੈ ਘੁੰਗਣੀਆਂ ਵੇਚਣ ਦਾ। ਘੁੰਗਣੀਆਂ ਕੀ ਹੁੰਦੀਆਂ ਮੈਂ ਰਾਤ ਦੇ ਦੀਵਾਨ ਵਿੱਚ ਦੱਸਿਆ। ਉਹਨੂੰ ਆਪਾਂ ਪੰਜਾਬੀ ਭੈਣ ਭਰਾ ਬੱਕਲੀਆਂ ਕਹਿੰਦੇ ਆ। ਕਣਕ ਦੇ ਦਾਣੇ, ਛੋਲਿਆਂ ਦੇ ਦਾਣੇ, ਮੱਕੀ ਦੇ ਦਾਣੇ ਉਬਾਲ ਕੇ ਉੱਤੇ ਲੂਣ ਮਿਰਚ ਮਸਾਲਾ ਪਾ ਦੇਣਾ, ਉਹਨੂੰ ਕਹਿੰਦੇ ਨੇ ਘੁੰਗਣੀਆਂ ਬਣ ਗਈਆਂ।
ਬਕਲੀਆਂ ਬਣ ਗਈਆਂ। ਗੁਰੂ ਰਾਮਦਾਸ ਮਹਾਰਾਜ ਆਪ ਬਾਲ ਮਜ਼ਦੂਰੀ ਜਦੋਂ ਨਿਕੜੀ ਉਮਰ ਵਿੱਚ ਕਰਦੇ ਸਨ, ਉਸ ਟਾਈਮ ਉਹਨਾਂ ਨੇ ਘੁੰਗੜੀਆਂ ਦੀ ਸੁਦਾਗਰੀ ਕੀਤੀ ਹੈ। ਲਗਭਗ ਗੁਰੂ ਸਾਹਿਬ 12-13 ਸਾਲ ਘੁੰਗੜੀਆਂ ਵੇਚਣ ਦਾ ਕੰਮ ਕਰਦੇ ਰਹੇ ਆ। 20 ਕੁ ਸਾਲਾਂ ਦੀ ਅਰਬਲਾ ਦੇ ਵਿੱਚ ਜਾ ਕੇ ਉਹਨਾਂ ਦਾ ਵਿਆਹ ਹੁੰਦਾ ਹੈ। 6-7 ਸਾਲ ਦੀ ਉਮਰ ਦੇ ਵਿੱਚ ਉਹ ਬਾਲ ਮਜ਼ਦੂਰੀ ਵਾਲੇ ਪਾਸੇ ਤੁਰ ਪਏ ਸਨ। ਹੁਣ ਸੋਮੇ ਅਰੋੜੇ ਨੇ ਵੀ ਘੁੰਗੜੀਆਂ ਦਾ ਛਾਬਾ ਲਾ ਲਿਆ। ਘੁੰਗੜੀਆਂ ਦਾ ਛਾਬਾ ਲਾ ਲੈਂਦਾ ਹੈ। ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ। ਅੰਮ੍ਰਿਤਸਰ ਸਾਹਿਬ ਜਿਹੜਾ ਨਗਰ ਹੈ, ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਇੱਥੇ ਵਰਸਦੀ ਹੈ। ਅੰਮ੍ਰਿਤਸਰ ਸਾਹਿਬ ਨੂੰ ਆਪਾਂ ਕਹਿ ਦਿੰਦੇ ਗੁਰੂ ਰਾਮਦਾਸ ਦਾ ਘਰ ਆ। ਅਸਲ ਮੈਨੇ ਵਿੱਚ ਗੁਰੂ ਰਾਮਦਾਸ ਦਾ ਘਰ ਤੇ ਸਾਰੀ ਕਾਇਨਾਤ ਹੈ। ਗੁਰੂ ਰਾਮਦਾਸ ਦਾ ਘਰ ਕਿਤੇ ਏਡਾ ਛੋਟਾ ਜਿਹਾ ਥੋੜੀ ਆ ਵੀ 2-3 ਘੰਟਿਆਂ ਵਿੱਚ ਉਹਦੀ ਪਰਿਕਰਮਾ ਕਰ ਲਈ ਜਾਏ। ਗੁਰੂ ਰਾਮਦਾਸ ਦਾ ਘਰ ਤਾਂ ਸਾਰੀ ਸ੍ਰਿਸ਼ਟੀ ਆ। ਅੱਜ ਇੱਥੇ ਆਪਾਂ ਬੈਠੇ ਇਹ ਵੀ ਗੁਰੂ ਰਾਮਦਾਸ ਦਾ ਘਰ ਹੈ। ਗੁਰੂ ਰਾਮਦਾਸ ਤੇ ਕੁੱਲ ਕਾਇਨਾਤ ਦਾ ਮਾਲਕ ਹੈ। ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਨੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਨਗਰ ਦਾ ਨਿਰਮਾਣ ਕਰਵਾਇਆ ਆਪਣੀ ਅਗਵਾਈ ਦੇ ਵਿੱਚ। ਇਸ ਲਈ ਆਪਾਂ ਆਦਰ ਵਜੋਂ ਕਹਿ ਦਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਹੈ। ਗੁਰੂ ਰਾਮਦਾਸ ਦੀ ਨਗਰੀ ਤਾਂ ਜੂਬਾ ਸਿਟੀ ਵੀ ਹੈ। ਗੁਰੂ ਰਾਮਦਾਸ ਦੀ ਨਗਰੀ ਤਾਂ ਕੁੱਲ ਕਾਇਨਾਤ ਹੈ। ਇਸ ਪਾਸੇ ਵੀ ਗੱਲ ਨਾ ਲੈ ਕੇ ਜਾਵਾਂ। ਅੱਜ ਸੋਮੇ ਅਰੋੜੇ ਦੀਆਂ ਘੁੰਗੜੀਆਂ ਵਿਕ ਗਈਆਂ ਤੇ ਹੁਣ ਉਹਦੀ ਮਾਂ ਕਹਿੰਦੀ ਆ, ਪੁੱਤ ਅੱਜ ਆਪਾਂ ਸਾਰਾ ਦਿਨ ਗੁਰੂ ਮਹਾਰਾਜ ਦੀ ਸੰਗਤ ਮੰਨਣੀ ਹੈ। ਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਆ, ਦੀਵਾਨ ਸਜਿਆ ਪਿਆ। ਸਜੇ ਦੀਵਾਨ ਅੰਦਰ ਮਾਂ ਪੁੱਤ ਕਹਿੰਦੇ ਨੇ ਅੱਜ ਜਿਹੜੀ ਸਿੱਖਿਆ ਮਹਾਰਾਜ ਦੇਣਗੇ ਉਹ ਆਪਾਂ ਜ਼ਿੰਦਗੀ ਵਿੱਚ ਕਮਾਉਣੀ ਆ। ਗੁਰੂ ਸਾਹਿਬ ਜੀ ਨੇ ਸਿੱਖਿਆ ਕਿਆ ਦਿੱਤੀ, ਬਸ ਆਹ ਕਵਿਤਾ ਆਪ ਜੀ ਦੀ ਸੇਵਾ 'ਚ ਕਹਾਉਣ ਲੱਗਾ ਹਾਂ। ਸਤਿਗੁਰੂ ਕਹਿੰਦੇ ਨੇ ਕਿ ਜਿਹੜਾ ਮਨੁੱਖ ਵੰਡ ਕੇ ਖਾਂਦਾ ਹੈ ਉਹਦੇ ਘਰ ਕਦੇ ਗਰੀਬੀ ਨਹੀਂ ਆਉਂਦੀ। ਤੇ ਯਾਦ ਰੱਖਣਾ, ਵੰਡ ਕੇ ਖਾਣਾ ਬਹੁਤ ਔਖਾ ਕੰਮ ਹੈ, ਸੌਖਾ ਨਹੀਂ ਹੈ। ਮਦਰਾਸ ਦੀ ਧਰਤੀ ਦੇ ਉੱਤੇ ਪਾਲਮਪੁਰ ਸ਼ਹਿਰ ਪੈਂਦਾ ਹੈ। ਪਾਲਮਪੁਰ ਸ਼ਹਿਰ ਦੇ ਵਿੱਚ ਸਿੱਧ ਜੋਗੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਜਦੋਂ ਗੱਲਾਂ ਕੀਤੀਆਂ ਤੇ ਸਤਿਗੁਰੂ ਜੀ ਨੇ ਕਿਹਾ ਵੀ ਮੇਰੇ ਧਰਮ ਦਾ ਸਿਧਾਂਤ ਇਹ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਹੁਣ ਕਿਰਤ ਕਰੋ ਦਾ ਸਿਧਾਂਤ ਉਹਨਾਂ ਲਈ ਔਖਾ ਸੀ। ਉਹ ਤੇ ਬਸ ਮੱਥੇ ਟਿਕਾਉਣਾ ਜਾਣਦੇ ਸਨ, ਉਹ ਤੇ ਲੋਕਾਂ ਦੇ ਕੋਲੋਂ ਨਮਸਕਾਰਾਂ ਕਰਵਾਉਣੀਆਂ ਜਾਣਦੇ ਸਨ। ਉਹ ਤਾਂ ਬੇਲੜ ਲੈਣਾ ਸੀ। ਅੱਜ ਬੇਲੜ ਲੈਣਾ ਅੱਜ ਵੀ ਲਗਭਗ ਹਰੇਕ ਧਰਮ ਉੱਤੇ ਭਾਰੂ ਹੁੰਦਾ ਜਾ ਰਿਹਾ। ਇਕੱਲੇ ਸਿੱਖਾਂ ਦੀ ਗੱਲ ਨਹੀਂ ਹੈ, ਹਿੰਦੂਆਂ ਅੰਦਰ ਵੀ ਬਹੁਤ ਭਾਰੂ ਹੈ, ਮੁਸਲਮਾਨਾਂ ਅੰਦਰ ਵੀ ਬਹੁਤ ਹੈ। ਜਿਹੜਾ ਬੇਲੜ ਲੈਣਾ ਉਹ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ। ਇੱਥੇ ਤੇ ਕਾਲ ਖਾਏ ਕਿਸ ਹੱਥੋਂ ਦੇ ਪਵਿੱਤਰ ਉਪਦੇਸ਼ ਹੈ। ਗੁਰੂ ਜੀ ਦਾ ਇਹ ਜਦੋਂ ਬਚਨ ਸੁਣਿਆ ਵੀ ਕਿਰਤ ਕਰੋ ਦੀ ਗੱਲ ਹੈ, ਉਹਨਾਂ ਦੇ ਹਾਜ਼ਮ ਨਾ ਹੋਇਆ। ਨਾਮ ਜਪੋ ਦੀ ਗੱਲ ਹੈ, ਉਹ ਕਹਿੰਦੇ ਤੇ ਮੰਨਦੇ ਆ। ਫਿਰ ਮਹਾਰਾਜ ਕਹਿੰਦੇ ਵੰਡ ਛਕੋ, ਉਹ ਕਹਿੰਦੇ ਤੁਸੀਂ ਵੰਡ ਕੇ ਕਿਵੇਂ ਖਾਂਦੇ ਹੋ? ਮਹਾਰਾਜ ਕਹਿੰਦੇ ਜੋ ਮਰਜ਼ੀ ਲੈ ਆਓ, ਆਪਾਂ ਵੰਡ ਲੈਨੇ ਆ। ਉਹਨਾਂ ਨੇ ਇੱਕ ਤਿਲ ਲੈ ਕੇ ਆਂਦਾ। ਉੱਥੇ ਗੁਰਦੁਆਰਾ ਤਿਲਗੰਜੀ ਸਾਹਿਬ ਹੈ ਮਦਰਾਸ ਦੇ ਵਿੱਚ, ਤਿਲਗੰਜੀ ਸਾਹਿਬ। ਇੱਕ ਤਿਲ ਲੈ ਕੇ ਆਏ, ਕਹਿਣ ਲੱਗੇ ਆਹ ਵੰਡ ਕੇ ਖਾਓ। ਸਤਿਗੁਰਾਂ ਨੇ ਤਿਲ ਨੂੰ ਪਾਣੀ ਦੇ ਵਿੱਚ ਘੋਟ ਲਿਆ ਤੇ ਪਾਣੀ ਸਾਰਿਆਂ ਨੂੰ ਵੰਡ ਕੇ ਛਕਾ ਦਿੱਤਾ। ਗੁਰੂ ਮਹਾਰਾਜ ਦਾ ਉੱਥੇ ਪਵਿੱਤਰ ਗੁਰਦੁਆਰਾ ਤਿਲਗੰਜੀ ਸਾਹਿਬ। 3 ਸਿਧਾਂਤਾਂ ਦੀ ਗੱਲ ਕਰ ਰਿਹਾ ਸਾਂ। 3 ਸਿਧਾਂਤਾਂ ਵਿੱਚੋਂ ਵੀ ਸ਼੍ਰੋਮਣੀ ਸਿਧਾਂਤ ਹੈ ਨਾਮ ਜਪੋ। ਜਿਹੜਾ ਨਾਮ ਜਪਦਾ ਉਸੇ ਦੀ ਕਿਰਤ ਧਰਮ ਵਾਲੀ ਆ। ਦੂਜੇ ਬੰਦੇ ਦੀ ਕਿਰਤ ਵੀ ਹਮੇਸ਼ਾ ਬੇਈਮਾਨੀ ਵਾਲੀ ਹੁੰਦੀ ਹੈ। ਜਿਹੜਾ ਨਾਮ ਜਪਦਾ ਉਹੀ ਵੰਡ ਕੇ ਛਕ ਸਕਦਾ ਹੈ। ਸੱਚ ਜਾਣਿਓ, ਜਿਹੜਾ ਨਾਮ ਨਹੀਂ ਜਪਦਾ ਉਹ ਵੰਡ ਕੇ ਨਹੀਂ ਖਾਂਦਾ, ਉਹ ਤੇ ਖੋਹ ਕੇ ਖਾਂਦਾ ਹੈ, ਉਹ ਲੁੱਟ ਕੇ ਖਾਂਦਾ ਹੈ, ਉਹ ਤਾਂ ਦੂਜੇ ਦਾ ਹੱਕ ਦੱਬ ਕੇ ਖਾਂਦਾ ਹੈ, ਉਹ ਵੰਡ ਕੇ ਨਹੀਂ ਕਦੇ ਖਾ ਸਕਦਾ। ਗੁਰੂ ਰਾਮਦਾਸ ਮਹਾਰਾਜ ਵੰਡ ਕੇ ਛਕਣ ਦੀ ਸਿੱਖਿਆ ਦਿੰਦੇ ਆ। ਇਸ ਸਿੱਖਿਆ ਦੇ ਅੰਦਰ ਨਾ ਬਹੁਤ ਵੱਡਾ ਰਹੱਸ ਆ। ਕਵਿਤਾ ਦੇ ਵਿੱਚ 2-3 ਗੱਲਾਂ ਇਦਾਂ ਦੀਆਂ ਨੇ ਜਿਹੜੀਆਂ ਮੇਰਾ ਦਿਲ ਕਰਦਾ ਮੈਂ ਲੈਕਚਰ ਵਿੱਚ ਵੀ ਕਹਿ ਦਿਆਂ, ਪਰ ਸਮੇਂ ਦੀ ਨਿਜਾਕਤ ਨੂੰ ਮੁੱਖ ਰੱਖਦਾ ਇਹ ਨਹੀਂ ਬੇਨਤੀ ਕਰਾਂਗਾ। ਕਵਿਤਾ ਬਹੁਤ ਧਿਆਨ ਨਾਲ ਤੁਸੀਂ ਸੁਣਿਓ। ਕਵਿਤਾ ਦੇ ਵਿੱਚ 2-3 ਰਹੱਸ ਆ ਜਿਹੜੇ ਜ਼ਿੰਦਗੀ ਵਿੱਚ ਬੜੇ ਕੰਮ ਆਉਣ ਵਾਲੇ ਆ। ਅਸੀਂ ਜੇ ਗੱਲਾਂ ਕਰੀਏ ਨਾ ਵੰਡ ਕੇ ਛਕੋ, ਦਸਵੰਧ ਕੱਢਿਆ ਕਰੋ, ਤੇ ਕਈ ਕਹਿਣਗੇ ਭਾਈ ਤੈਨੂੰ ਆਉਂਦੀਆਂ ਗੱਲਾਂ, ਇਹ ਭਾਈਆਂ ਨੂੰ ਆਉਂਦੀਆਂ ਗੱਲਾਂ, ਵੰਡ ਕੇ ਖਾਣਾ ਕਿਤੇ ਸੌਖਾ ਪਿਆ। ਪਰ ਸੱਚ ਗੱਲ ਇਹ ਆ ਕਿਤੇ ਪ੍ਰੈਕਟੀਕਲ ਕਰਕੇ ਵੇਖਣਾ। 10-15 ਦਿਨ ਲਗਭਗ ਪਹਿਲਾਂ ਸ਼ੁਰੂਆਤ ਵਿੱਚ ਔਖਾ ਲੱਗੇਗਾ, ਫਿਰ ਜਦੋਂ ਗੁਰੂ ਦੀ ਰਹਿਮਤ ਵਰਸਣੀ ਸ਼ੁਰੂ ਹੁੰਦੀ ਤੇ ਕਿਹਦਾ ਆਨੰਦ ਬਣਦਾ। ਉਹ ਆਨੰਦ ਦੇ ਇਸ਼ਾਰੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਵੇਂ ਦਿੱਤੇ। ਆਪ ਜੀ ਦੀ ਸੇਵਾ ਵਿੱਚ ਢਾਡੀ ਜੱਥਾ ਇਉਂ ਵੇਸ਼ਿਤ ਕਰਦਾ ਹੈ।
ਆਪ ਨੂੰ ਬਖਸ਼ਣ ਵਾਲੇ ਭੰਡਾਰੇ ਸਾਨੂੰ ਚੰਗੇ ਲੱਗਦੇ ਨੇ, ਸਾਨੂੰ ਚੰਗੇ ਲੱਗਦੇ ਨੇ ਜਿਹੜੇ ਪੁੰਨ ਦਾਨ ਨੇ ਕਰਦੇ, ਜੋ ਵੰਡ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ, ਜੋ ਵੰਡ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ। ਚੱਲਦਾ ਰਹੇ ਪਾਣੀ ਉਸੇ ਦਾ ਸ਼ੁੱਧ ਰਹਿੰਦਾ, ਜੋ ਪਰਉਪਕਾਰੀ ਹੋਏ ਉਸ ਨੂੰ ਘਾਟਾ ਨਾ ਕੋਈ ਪੈਂਦਾ, ਜੋ ਪਰਉਪਕਾਰੀ ਹੋਏ ਉਸ ਨੂੰ ਘਾਟਾ ਨਹੀਂ ਕੋਈ ਪੈਂਦਾ। ਬਾਹਰ ਹੋਈ ਜਸ ਮਿਲਦਾ ਨਾਲੇ ਖੁਸ਼ ਰਹਿੰਦੇ ਨੇ ਕਰਦੇ, ਜੋ ਵੰਡ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ, ਜੋ ਵੰਡ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ। ਦੀ ਹੈ ਉਹ ਪਾਰ ਬੰਦੇ ਨੂੰ ਲਾਉਂਦੀ, ਉਹੀ ਰੂਹ ਚੰਗੀ ਹੈ ਜਿਹੜੀ ਗੁਣ ਮਾਲਕ ਦੇ ਗਾਉਂਦੀ, ਉਹੀ ਰੂਹ ਚੰਗੀ ਹੈ ਜਿਹੜੀ ਗੁਣ ਮਾਲਕ ਦੇ ਗਾਉਂਦੀ। ਰੱਬ ਉਹਨਾਂ ਦੇ ਵੱਲ ਹੁੰਦਾ, ਰੱਬ ਉਹਨਾਂ ਦੇ ਵੱਲ ਹੁੰਦਾ ਜਿਹੜੇ ਨਾਲ ਵਿਕਾਰਾਂ ਲੜਦੇ, ਜੋ ਵੰਡ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ, ਜੋ ਵੰਡ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ। ਵੰਡਾਉਂਦਾ ਦਾਦੀ ਖਡਿਆਣਾ ਤਾਂ ਸੋਭਾ ਗੁਰਸਿੱਖਾਂ ਦੀ ਗਾਉਂਦਾ, ਨੇਕ ਅਮਲ ਇਨਸਾਨ ਨੂੰ ਪਾਰ ਕਰਦੇ, ਵਧੀਆਂ ਕਰਨ ਤੇ ਲਾਹਨਤਾਂ ਪੈਂਦੀਆਂ ਨੇ, ਚਿੱਟੇ ਕੱਪੜੇ ਨੂੰ ਜਿੱਥੇ ਦਾਗ ਲੱਗ ਜਾਏ ਉੱਥੇ ਉੱਡ ਉੱਡ ਮੱਖੀਆਂ ਪੈਂਦੀਆਂ ਨੇ, ਭਲਿਆਂ ਪੁਰਸ਼ਾਂ ਦਾ ਗਾਉਂਦੀ ਏ ਜਸ ਦੁਨੀਆ, ਭਲਿਆਂ ਪੁਰਸ਼ਾਂ ਦਾ ਗਾਉਂਦੀ ਏ ਜਸ ਦੁਨੀਆ। ਫਿਟਕਾ ਪੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ, ਉਹ ਸੱਚੇ ਆਦਮੀ ਦਾ ਸਦਾ ਰੱਬ ਰੱਖਾ, ਕਲਾ ਝੂਠੇ ਦੀਆਂ ਢਹਿੰਦੀਆਂ ਰਹਿੰਦੀਆਂ ਨੇ, ਕਲਾ ਝੂਠੇ ਦੀਆਂ ਢਹਿੰਦੀਆਂ ਰਹਿੰਦੀਆਂ ਨੇ। ਉਹ ਧਰਮੀ ਹੈ ਕਾਦਾ ਜੋ ਨੀ ਕਿਸੇ ਦਾ
ਤਾਂ ਸੋਭਾ ਗੁਰ ਸਿੱਖਾਂ ਦੀ ਗਾਉਂਦਾ ਢਾਡੀ ਕਢਿਆਣਾ ਤਾਂ ਸੋਭਾ ਗੁਰ ਸਿੱਖਾਂ ਦੀ ਗਾਉਂਦਾ ਇਹ ਸਿੱਖਿਆ ਸਤਿਗੁਰ ਦੀ, ਇਹ ਸਿੱਖਿਆ ਸਤਿਗੁਰ ਦੀ, ਸਿੱਖ ਤਾਂ ਸ਼ਾਮ ਸਵੇਰੇ ਪੜ੍ਹਦੇ, ਜੋ ਬਣ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ, ਜੋ ਬਣ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ, ਜੋ ਬਣ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ। ਜੋ ਵੰਡ ਕੇ ਖਾਂਦੇ ਨੇ ਉਹ ਭੁੱਖੇ ਨਹੀਂ ਕਦੇ ਮਰਦੇ। ਸਤ ਸੰਗਤ ਦਿੱਤੇ ਹੋਏ ਸਮੇਂ ਦੇ ਵਿੱਚੋਂ ਮੇਰੇ ਕੋਲ 10 ਕੁ ਮਿੰਟ ਬਾਕੀ ਰਹਿ ਗਏ। ਪ੍ਰਕਰਨ ਬਹੁਤ ਲੰਮੇਰਾ, ਪਰ ਆਖਰੀ ਕਵਿਤਾ ਕਹਿ ਕੇ ਮੈਂ ਤੁਹਾਡੀ ਖੁਸ਼ੀ ਲੈਣ ਦਾ ਯਤਨ ਕਰਨ ਲੱਗਾ ਹਾਂ। ਇੱਕ ਮੇਰੀ ਵੱਡੀ ਸਮੱਸਿਆ ਕਿ ਮੇਰੇ ਕੋਲ ਜਿਹੜੇ ਮੇਰੇ ਪ੍ਰਸੰਗ ਨੇ ਉਹ ਲਗਭਗ ਸਾਰੇ 2.5 3 ਘੰਟਿਆਂ ਦੇ ਲਿਖੇ ਹੋਏ ਨੇ। ਤੇ 2.5 ਘੰਟੇ ਦਾ ਦੀਵਾਨ, 3 ਘੰਟੇ ਦਾ ਦੀਵਾਨ। ਅਕਸਰ YouTube ਦੇ ਉੱਤੇ ਵੀ ਮੇਰੇ ਢਾਡੀ ਜਥੇ ਦੇ ਗਾਏ ਹੋਏ ਲਗਭਗ ਵੱਖ-ਵੱਖ 700 ਪ੍ਰਸੰਗ ਇੰਟਰਨੈਟ ਦੇ ਉੱਤੇ ਪਏ ਆ। ਸ਼ਾਇਦ ਹੀ ਤੁਹਾਨੂੰ ਉਹਨਾਂ ਵਿੱਚੋਂ ਕੋਈ 2 ਘੰਟੇ ਤੋਂ ਘੱਟ ਮਿਲੇ, ਪਰ ਆਪਾਂ ਸਮੇਂ ਸਾਰਣੀ ਦੇ ਮੁਤਾਬਕ ਚੱਲਾਂਗੇ। ਕੱਲ ਨੂੰ ਆਪਾਂ ਇੱਕ ਲੜੀ ਸ਼ੁਰੂ ਕਰਾਂਗੇ ਜਿਹੜੀ ਪੂਰਾ ਹਫਤਾ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਉਹ ਫਿਰ ਜਿੰਨਾ ਕੁ ਪ੍ਰਸੰਗ ਸੁਣਾਇਆ ਗਿਆ ਬਾਕੀ ਅਗਲਾ ਹਿੱਸਾ ਆਪਾਂ ਅਗਲੇ ਦਿਨ ਪੇਸ਼ ਕਰ ਲਿਆ ਕਰਾਂਗੇ। ਆਓ ਆਪਾਂ ਅੱਜ ਦੇ ਪ੍ਰਕਰਨ ਦੀ ਗੱਲ ਸਮਾਪਤੀ ਵਾਲੇ ਪਾਸੇ ਵਧਾਈਏ। ਧੰਨ ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੇ ਦਰਵਾਜ਼ੇ ਦੇ ਉੱਤੇ ਅੱਜ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਨਹੀਂ, ਕਰੋੜਾਂ ਦੀ ਗਿਣਤੀ ਵਿੱਚ ਲੋਕ ਹਰ ਰੋਜ਼ ਉੱਥੋਂ ਦਾ ਧਿਆਨ ਕਰਕੇ ਅਰਦਾਸ ਕਰਦੇ ਆ। ਭਾਵੇਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਬੰਦਾ ਬੈਠਾ ਹੋਵੇ, ਉਹ ਜਦੋਂ ਅਰਦਾਸ ਕਰਦਾ ਉਹਦੀ ਅੰਤਰ ਆਤਮਾ ਦਰਬਾਰ ਸਾਹਿਬ ਦੇ ਨਾਲ ਜੁੜਦੀ ਹੈ। ਕਿਤੇ ਵੀ ਬੈਠਾ ਹੋਵੇ, ਹਰ ਇੱਕ ਬੰਦੇ ਦੇ ਦਿਲ ਦੀ ਆਸਥਾ ਉੱਥੇ ਜੁੜੀ ਹੋਈ ਹੈ। ਸਿੱਖ ਜਿਹੜਾ ਜੇ ਉੱਥੋਂ ਟੁੱਟ ਗਿਆ ਤੇ ਸਮਝ ਲਓ ਆਤਮਕ ਮੋਤੇ ਮਰ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਕਿ ਜਿਹੜੇ ਖੂਹ ਵਿੱਚੋਂ ਪਾਣੀ ਨਿਕਲਦਾ ਰਵੇ ਉਸ ਖੂਹ ਦਾ ਪਾਣੀ ਸਾਫ਼ ਰਹਿੰਦਾ ਹੁੰਦਾ ਭਾਈ। ਜਿਹੜੇ ਖੂਹ ਦੇ ਵਿੱਚੋਂ ਪਾਣੀ ਨਿਕਲੇ ਹੀ ਨਾ, ਉਹ ਪਾਣੀ ਗੰਦਾ ਹੋ ਜਾਂਦਾ ਹੈ। ਇਸ ਲਈ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਕੱਢਿਆ ਕਰੋ, ਦਸਵੰਧ ਕੱਢਿਆ ਕਰੋ, ਦਸਵੰਧ ਕੱਢ ਕੇ ਗਰੀਬਾਂ ਦੇ ਵਿੱਚ ਵੰਡਿਆ ਕਰੋ। ਆਪਣੀ ਕਮਾਈ ਜੇ ਸਫਲ ਕਰਨੀ ਆ ਤਾਂ ਵੰਡ ਕੇ ਖਾਣਾ ਸ਼ੁਰੂ ਕਰੋ। ਸੋਮਾ ਤੇ ਸੋਮੇ ਦੀ ਮਾਂ ਸੰਗਤ ਵਿੱਚ ਬੈਠੇ ਸਨ। ਘਰ ਆ ਕੇ ਆਪਸ ਵਿੱਚ ਗੱਲਾਂ ਕਰਦੇ ਆ ਕਿ ਗੁਰੂ ਦੀ ਸਿੱਖਿਆ ਆਪਾਂ ਕਮਾਉਣੀ ਹੈ। ਵਾਅਦਾ ਕਰਕੇ ਗਏ ਸਾਂ ਕਿ ਅੱਜ ਜੋ ਉਪਦੇਸ਼ ਦੇਣਗੇ ਆਪਾਂ ਜ਼ਿੰਦਗੀ 'ਚ ਕਮਾਉਣਾ ਹੈ, ਪਰ ਗੁਰੂ ਨੇ ਉਪਦੇਸ਼ ਦਿੱਤਾ ਵੰਡ ਕੇ ਛਕੋ। ਮਾਂ ਵੰਡ ਕੇ ਛਕਣ ਜੋਗਾ ਕਿੱਥੇ, ਸਾਡੇ ਤੇ ਆਪਣੇ ਖਾਣ ਜੋਗਾ ਨਹੀਂ ਬਣਦਾ। ਵੰਡ ਕੇ ਕਿੱਥੇ ਖਾਵਾਂਗੇ ਆਪਾਂ? ਵੰਡਣ ਜੋਗਾ ਜੇ ਮਹਾਰਾਜ ਸਾਨੂੰ ਦੇਣ ਤੇ ਤੁਹਾਡੀ ਅਸੀਂ ਖਾਈਏ ਨਾ, ਤੇ ਗੁਰੂ ਤੱਕ ਹਰ ਇੱਕ ਬੰਦੇ ਦੇ ਦਿਲ ਦੀ ਗੱਲ ਪੁੱਜਦੀ ਹੈ। ਇੱਥੇ ਕੋਈ ਐਸਾ ਇਨਸਾਨ ਨਹੀਂ ਜਿਹੜਾ ਆਪਣੀ ਗੱਲ ਗੁਰੂ ਦੇ ਕੋਲੋਂ ਲੁਕੋ ਲਵੇ। ਯਾਦ ਰੱਖਿਓ, ਬੰਦਾ ਬੰਦੇ ਦੇ ਅੱਖੀਂ ਕੱਟਾ ਲੱਖਾਂ ਵਾਰ ਪਾ ਸਕਦਾ ਹੈ, ਪਰ ਗੁਰੂ ਸਾਡੀ ਤੁਹਾਡੀ ਅੰਦਰ ਦੀ ਜਾਣਦੇ ਆ। ਗੱਲਾਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਦਾਂ ਕਾਲੀਆਂ, ਬਾਹਰੋਂ ਚਿੱਟਵੀਆਂ, ਰੀਸਾਂ ਕਰੇ ਤਨਾੜੀਆਂ, ਜੋ ਸੇਵਾ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਨੈ ਸੁਖ ਰਲੀਆਂ। ਬਣ ਜਾਈਏ ਕਿਤੇ ਉਦਾਂ ਦੇ ਜਿੱਦਾਂ ਦੇ ਖਵਾਉਣਾ ਚਾਹੁੰਦੇ ਆ। ਮੇਰੇ ਉਸਤਾਦ ਸੱਚਖੰਡ ਵਾਸੀ ਬਾਪੂ ਸੋਹਣ ਸਿੰਘ ਸੀਤਲ ਜੀ, ਉਹ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ, ਮਨੁੱਖਾ ਦੇਹੀ ਦੀ ਬਦਕਿਸਮਤੀ ਹੈ ਕਿ ਮਨੁੱਖ ਧਰਮੀ ਅਖਵਾਉਣਾ ਚਾਹੁੰਦਾ ਪਰ ਧਰਮੀ ਬਣਨਾ ਨਹੀਂ ਚਾਹੁੰਦਾ। ਮਨੁੱਖ ਧਰਮੀ ਅਖਵਾਉਣਾ ਚਾਹੁੰਦਾ ਪਰ ਧਰਮੀ ਬਣਨਾ ਨਹੀਂ ਚਾਹੁੰਦਾ। ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਜ਼ੋਰੀ ਆ। ਆਓ ਸੁਣੀਏ ਜਿਨ੍ਹਾਂ ਨੇ ਧਰਮ ਕਮਾਇਆ। ਗੁਰੂ ਰਾਮਦਾਸ ਮਹਾਰਾਜ ਹਰ ਰੋਜ਼ ਦੁਪਹਿਰ ਤੋਂ ਬਾਅਦ ਸਾਰੇ ਹਟਵਾਣੀਆਂ ਦੀਆਂ ਹੱਟੀਆਂ ਤੇ ਗੇੜਾ ਮਾਰਦੇ ਆ, ਦਰਸ਼ਨ ਦੇ ਕੇ, ਦੀਦਾਰ ਦੇ ਕੇ ਨਿਹਾਲ ਕਰਦੇ ਆ। ਜਿਸ ਕਿਸੇ ਨੇ ਹੱਟੀ ਲਾਈ ਆ ਉਹਦੀ ਹੱਟੀ ਦੇ ਉੱਤੇ ਹਾਜ਼ਰੀ ਲਗਾਉਂਦੇ ਆ। ਜੇ ਕਿਸੇ ਨੇ ਕੋਈ ਫਲ ਫਰੂਟ ਦੀ ਰੇਹੜੀ ਲਾਈ ਆ, ਉਹਦੇ ਕੋਲੋਂ ਕਈ ਵਾਰ ਜਿਹੜੀ ਕਿਸਮਤ ਖੋਲਣੀ ਉਹਦੇ ਕੋਲੋਂ ਕੁਛ ਨਾ ਕੁਛ ਸ਼ੱਕ ਵੀ ਲੈਂਦੇ ਆ। ਪਰ ਸੋਮੇ ਸ਼ਾਹੂਕਾਰ ਦੇ ਘੁੰਗੜੀਆਂ ਦੇ ਛਾਬੇ ਦੇ ਲਾਗੇ ਆ ਕੇ ਮਹਾਰਾਜ ਉੱਥੋਂ ਵਾਪਸੀ ਚਾਲਾ ਪਾ ਲੈਂਦੇ ਆ, ਇਹਦੇ ਕੋਲ ਆਉਂਦੇ ਨਹੀਂ। ਇਹ ਬੜਾ ਚਾਅ ਬਣਾਉਂਦਾ ਕਿ ਸਤਿਗੁਰੂ ਅੱਜ ਮੇਰੇ ਛਾਬੇ ਕੋਲ ਆਉਣਗੇ। ਜਦੋਂ ਗੁਰੂ ਮਹਾਰਾਜ ਇਹਦੇ ਛਾਬੇ ਨੂੰ ਵੇਖ ਲੈਂਦੇ ਤਾਂ ਪਿੱਛੋਂ ਹੀ ਮੁੜ ਜਾਂਦੇ ਆ। ਇੱਕ ਦਿਨ ਇਹ ਭਰੇ ਦਰਬਾਰ ਵਿੱਚ ਆ ਕੇ ਸਤਿਗੁਰੂ ਨੂੰ ਬੇਨਤੀ ਕਰਦਾ, ਮਹਾਰਾਜ ਮੇਰੀ ਹੱਟੀ ਤੇ ਵੀ ਆਪਣੇ ਮੁਬਾਰਕ ਚਰਨ ਪਾਓ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਆਵਾਂਗੇ। ਦੂਸਰੇ ਦਿਨ ਫਿਰ ਲਾਗਿਓ ਪਰਤ ਗਏ। ਸੋਮਾ ਸ਼ਾਹੂਕਾਰ ਗੁਰੂ ਮਹਾਰਾਜ ਦੇ ਚਰਨਾਂ ਨੂੰ ਪਿਆਰ ਕਰਦਾ ਹੈ। ਇਹ ਸੋਮਾ ਅਰੋੜਾ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਿਹਾਇਸ਼ ਤੇ ਆਇਆ। ਆ ਕੇ ਕਹਿਣ ਲੱਗਾ, ਪਾਤਸ਼ਾਹ ਤੁਸੀਂ ਛੋਟੀ ਉਮਰ ਵਿੱਚ ਘੁੰਗੜੀਆਂ ਵੇਚਦੇ ਰਹੇ ਹੋ, ਜੇ ਘੁੰਗੜੀਆਂ ਖਾਣ ਨੂੰ ਚਿੱਤ ਕਰਦਾ ਤੇ ਮੈਂ ਤੁਹਾਡੇ ਘਰ ਫੜਾ ਜਾਇਆ ਕਰਾਂ, ਇੱਥੇ ਤੁਹਾਨੂੰ ਅੰਦਰ ਆ ਕੇ ਦੇ ਜਾਇਆ ਕਰਾਂ। ਸਤਿਗੁਰੂ ਕਹਿੰਦੇ ਨਹੀਂ, ਅਸੀਂ ਆਵਾਂਗੇ ਤੇਰੀ ਹੱਟੀ ਤੇ।
तेरी हट्टी ते आवांगे। अगले दिन फिर वापस महाराज परत गए। भाई सोमे दे मन अंदर अचो आई लागी, मेरे कोल कोई अवगुण है जिस कारण सतगुरु साहब मेरे कोल चल के नहीं आउंदे। एक वो अवस्था बन गई, हो रहे ना सका बिन देखे प्रीतमा, मैं नीर बहे बचल है जी। ये बराग दे हंझू आम नहीं आउंदे। जदों गुरु मेहरबान हुंदा उदों गुरु दा गुण गाया जाता है, उदों गुरु दा नाम जपया जाता। आप जपाए जपै सो नाओ, आप गवाए सो हर गुण गाओ। जदों गुरु मेहरबान हुंदा है उदों ही वाहिगुरू कहा जाता। रब दा नाम जपना सौखा थोड़ी है। बाबे दी बाणी साहब लिखा, आखण औखा सचा नाम। रब दा नाम जपना कोई आसान नहीं है, रब दी मेहर होवे तां जपया जाता है। आखिरकार अज भाई महानंद गुरु साहब जी का बड़ा निकटवर्ती प्यारा है। भाई महानंद के राही गुरु रामदास साहब जी ने सुनेहा घलिया कि सोमे उरड़े नूं कह दिओ कि अज तेरी हट्टी ते असीं आवांगे। सोमे नूं चाह चढ़ गया। इन्हें आले दुआले जल तरौंकिया, पानी छिड़किया, छिड़का किया, झाड़ू मारिया, बहुत चाह चढ़िया। गुरु रामदास साहब आए, आके कहने लगे, सोम्या किन्ने पैसे बटे सवेर दे बई। सोमा जकदम पैसे कढ़ के गिणन लग गया। तो गुरु रामदास साहब कहते गिणन की लोड़ नहीं है, बड़े जरूरी चाहिए, सारे इदा ही दे दे, इदा ही दे दे, आप गिणने नहीं है, इदा ही फड़ा दे। सोमे नूं बड़ी खुशी हुई, उन्हें चुप करके सारी बट्टत महाराज नूं दे दी। गुरु रामदास साहब जी चले गए। माँ ने पूछा कि सोम्या अज की बट्टत? वो कहता माँ किस्मत खुल गई, गुरु महाराज ने आप माया मंगी है। तो माँ कहने लगी पुत इउं नहीं कहना कि मंगी है, गुरु दाता आ, गुरु मंगता थोड़ी है। गुरु तो दाता वंडदा, मंगता तो सारा संसार आ। गुरु महाराज ने कोई कौतक रचिया। अगले दिन हजूर आए तो नूरी पातशाह ने अगले दिन भी यदी बट्टत सारी लै लई। तो अपनी माँ नाल गल्लां करदा कहंदा माँ घुंगड़ियां तैयार करने वास्ते दाने भी सारे मुक चले आ, ते पैसे भी मुक चले आ। माँ कहती पुत्रा किस्मत खुल चली, जापदा गरीबी भी मुक चली है, जापदा गरीबी भी मुक चली है। जो गुरु महाराज आप अपनी हट्टी ते आउंदे आ, लो जी 3-4 दिन ये कोलों सारी बट्टत लैके जाते रहे। तो सोमे के चेहरे के उत्ते एक दिन भी मलाल नहीं आया, गुरु के उत्ते भरोसा आया, एक दिन भी पछतावा नहीं होया। मैं अपनी गल कहां, आ तुसीं जिन्ने रुपये रखते हो ना साडे मोहरे, जे तुहाडे विचों कोई एक जना चक के उठ के गोलक विच पा रहा है तो सच्चाई आ कि मेरा रंग उड़ जूगा बई यार, आ तां सारी माया गई। तो सवेर तो लैके बट रहा सी, तो शाम नूं गुरु साहब लै गए। एक दिन नहीं, 2 दिन नहीं, 4 दिन लैके जाते रहे। पर किड्डा वड्डा त्याग सी उन्होंने महाराज ने बख्शिश किया होया। आखिर जदों 5वें दिन सतगुरु आए तो सोमे ने अपने आप ही माया सारी कढ़ के रख दी। महाराज नूं अज कहण दी भी लोड़ ना पई। जदों अपने आप ही सारी माया कढ़ के रखी, कहना महाराज अज थोड़ी जी आई है, सौदा थोड़ा सी, इन्ने के बने आ। गुरु रामदास महाराज कहने लगे सोमा शाह बेप्रवाह, गुरु दा शाह। किड्डा वड्डा रुतबा देन लगे आ, शाहूकार दा रुतबा देन लगे। कहते सोमा शाहूकार है। सोम्या तू अज तो लैके कंगाल नहीं, अज तो लैके गरीब नहीं, तू बहुत बड़ा अमीर बनेगा। तेरे झंडे झूलणगे। झंडे झूलना एक अमीरी का प्रतीक है। जिस दे कोल लखां करोड़ां रुपये होण, पुरातन समय अंदर उन्हां लोकां दे झंडे झूलदे हुंदे सी। गुरु रामदास महाराज सोमे अरोड़े नूं सोमा शाहूकार किवें बनाउण लगे आ। इन्हां दे घर अज भी शाहूकारा चलदा, चेते रखियो। इन्हां दे घर अज भी बहुत अमीर ने। इन्हां दे पुत पोतरे गुरु महाराज के दरबार दे मसंद रहे आ। 10वें पातशाह तक इन्हां दे घर सिੱਖੀ दे प्रचार कराए आ। कलगीधर स्वामी ने जो कई मसंदा नूं दंडत कीता सी ना, तो उस टाइम कुछ मसंदा नूं सन्मानित भी कीता सी। सन्मानित किए जाने वाले मसंद सोमे शाहूकार दे पुत पोतरे भी सन। इन्हां दियां किवें पीढ़ियां तारियां गुरु रामदास साहब जी ने। धन गुरु रामदास महाराज किवें रहमतां नवीं पाउण लगे आ, वो सारी कहानी तुहाडी सेवा विच ढाडी जत्था इउं पेश करदा है। गुरु रहमत च आए
ਨੂੰ ਚੌਥੇ ਗੁਰੂ ਨੇ ਲਗਾਇਆ ਏ। ਮੇਰੀ ਸੋਚ ਦਾ ਤੁਹਾਣੀ ਮੇਰੀ ਸੋਚ ਦਾ ਤੁਹਾਣੀ ਮੇਰੀ ਸੋਚ ਦਾ ਤੁਹਾਣੀ ਦੌਲਤਾਂ ਲੁਟਾ ਕੇ ਸਾਰੀਆਂ ਆਉਂਦਾ ਬੇਬੀ ਗੁਰਬਾਣੀ ਦੌਲਤਾਂ ਲੁਟਾ ਕੇ ਸਾਰੀਆਂ ਗਾਉਂਦਾ ਬੇਬੀ ਗੁਰਬਾਣੀ ਸ਼ਾਹੂਕਾਰ ਰੱਬ ਕਰਦਾ ਤੇਰੇ ਚੁੱਪ ਹੋ ਕੇ ਰੋਣੇ ਨੇ ਸ਼ਾਹੂਕਾਰ ਰੱਬ ਕਰਦਾ ਤੇਰੇ ਚੁੱਪ ਹੋ ਕੇ ਰੋਣੇ ਨੇ ਰੱਬ ਕਰਦਾ ਭੰਡਾਰੀ ਰੱਬ ਕਰਦਾ ਭੰਡਾਰੀ ਰੱਬ ਕਰਦਾ ਭੰਡਾਰੀ ਇਹਨੇ ਕੱਲਾ ਹੱਥ ਬਣੀਆਂ ਸਾਡੀ ਇਹਦੇ ਨਾਲ ਯਾਰੀ ਇਹਨੇ ਕੱਲਾ ਹੱਥ ਬਣੀਆਂ ਸਾਡੀ ਇਹਦੇ ਨਾਲ ਯਾਰੀ ਏ ਜਿਹਨੂੰ ਗੁਰੂ ਵਡਿਆਉਂਦੇ ਨੇ ਜਿਹਨੂੰ ਗੁਰੂ ਵਡਿਆਉਂਦੇ ਨੇ ਜਿਹਨੂੰ ਗੁਰੂ ਵਡਿਆਉਂਦੇ ਨੇ ਸਰੂਪ ਜਿਹੇ ਲੱਖਾਂ ਉਸ ਨੂੰ ਅੱਜ ਸੀਸ ਜਗਾਉਂਦੇ ਨੇ ਸਰੂਪ ਜਿਹੇ ਲੱਖਾਂ ਉਸ ਨੂੰ ਅੱਜ ਸੀਸ ਜਗਾਉਂਦੇ ਨੇ ਸਰੂਪ ਜਿਹੇ ਲੱਖਾਂ ਉਸ ਨੂੰ ਅੱਜ ਸੀਸ ਜਗਾਉਂਦੇ ਨੇ। ਖਾਲਸਾ ਜੀ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੋ ਗਈ। ਰਲ ਗੱਲਾਂ ਜਿਹੜੇ ਕਰਦੇ ਸੀ ਦੁਨੀਆ ਨੇ ਆਪ ਵੇਖਿਆ ਪਾਣੀ ਸੋਮੇ ਦਾ ਭਰਦੇ ਸੀ। ਗੁਰੂ ਮਹਾਰਾਜ ਨੇ ਵਡਿਆਈਆਂ ਦੇ ਨਾਲ ਨਵਾਜ ਦਿੱਤਾ। ਇੱਕ ਸ਼ਬਦ ਕਹਿ ਕੇ ਫਤਿਹ ਬੁਲਾਉਣ ਲੱਗਾ ਹਾਂ। ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖੀ ਹੋਈ ਗਾਥਾ ਹੈ ਕਿ ਇੱਕ ਫਕੀਰ ਨੇ ਇੱਕ ਵਾਰ
ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲੋਂ 2 ਪੈਸੇ ਮੰਗੇ ਸਨ ਉਧਾਰੇ ਕਿ ਮੈਨੂੰ 2 ਪੈਸੇ ਚਾਹੀਦੇ ਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸੋਮਾ ਸ਼ਾਹੂਕਾਰ ਬੈਠਾ ਸੀ। ਮਹਾਰਾਜ ਕਹਿਣ ਲੱਗੇ, ਸ਼ਾਹੂਕਾਰ ਸਾਹਿਬ ਥੋੜੇ ਜਿਹੇ ਪੈਸੇ ਦੇ ਦਿਓ, ਉਧਾਰੇ ਦੇਣੇ ਆ। ਜਦੋਂ ਸੋਮੇ ਨੇ 2 ਪੈਸੇ ਦਿੱਤੇ ਤੇ 5ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸਨ ਉਸ ਫਕੀਰ ਨੂੰ, ਕਹਿੰਦੇ ਸੋਮਾ ਸ਼ਾਹੂਕਾਰ ਸਾਡਾ ਸ਼ਾਹੂਕਾਰ ਹੈ, ਅਸੀਂ ਇਹਦੇ ਕੋਲੋਂ ਵੀ ਪੈਸੇ ਉਧਾਰੇ ਲੈ ਲੈਣ। ਇਹ ਗੁਰੂ ਸਾਹਿਬ ਜੀ ਦਾ ਬੜਪਣ ਆ। ਮਹਾਰਾਜ ਜਦੋਂ ਕਿਸੇ ਨੂੰ ਨਵਾਜਣ ਤੇ ਆਉਂਦੇ ਆ ਨਾ, ਤੇ ਫਿਰ ਗੁਰੂ ਸਾਹਿਬ ਜੀ ਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅੱਜ ਦੇ ਦੀਵਾਨ ਵਿੱਚ ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਘੜੀ ਦੀ ਸੂਈ ਨੇ ਆਪਣਾ ਸਫ਼ਰ ਤੈਅ ਹੀ ਨਹੀਂ ਕੀਤਾ, ਬਲਕਿ ਮੈਂ 2.5 ਮਿੰਟ ਜ਼ਿਆਦਾ ਲੈ ਗਿਆ। ਭਾਜੀ ਅਜਾਬ ਸਿੰਘ ਜੀ, ਤੁਹਾਡੇ ਕੋਲੋਂ ਇਸ ਗੱਲ ਦੀ ਖਿਮਾ ਮੰਗਦੇ ਹਾਂ। ਆਓ ਜੀ, ਸਾਡੀਆਂ ਗਲਤੀਆਂ ਮਾਫ ਕਰਦੇ ਹੋਏ ਫਤਿਹ ਬੁਲਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਸਰੂਪ ਸਿੰਘ ਜੀ ਕੜਿਆਣਾ ਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਗੁਰ ਇਤਿਹਾਸ ਢਾਡੀ ਵਾਰਾਂ ਦੇ ਵਿੱਚ ਆਪ ਸੰਗਤਾਂ ਸਰਵਣ ਕਰਾਇਆ। ਬੜੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਇਹਨਾਂ ਵੀਰਾਂ ਦੇ ਉੱਤੇ। ਬਹੁਤ ਸੋਹਣਾ ਬੋਲਦੇ ਨੇ, ਬਹੁਤ ਸੋਹਣਾ ਢਾਡੀ ਪ੍ਰਸੰਗ ਲਾਉਂਦੇ ਨੇ। ਵਾਹਿਗੁਰੂ ਦੇ ਚਰਨ ਆਸਬੰਦੀ ਕਰਦੇ, ਸੱਚੇ ਪਾਤਸ਼ਾਹ ਸਦਾ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਵਿੱਚ ਰੱਖੇ। ਸੋ ਇਸ ਦੇ ਨਾਲ ਹੀ ਅੱਜ ਦੇ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਹੈ ਜੀ। ਕੱਲ੍ਹ ਸ਼ਾਮ ਨੂੰ ਦੁਬਾਰਾ ਫਿਰ ਦੀਵਾਨ ਸਜਣਗੇ। ਸੋ ਆਪ ਸੰਗਤਾਂ ਦੇ ਸੱਦੇ ਦੇ ਉੱਤੇ ਹੋਰ ਜਿਹੜੇ ਰਾਗੀ ਜਥੇ ਅਤੇ ਕਥਾਵਾਚਕ ਭਾਈ ਸਾਹਿਬ ਭਵਰੀ ਸਿੰਘ ਜੀ, ਉਹ ਵੀ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਾਰੇ ਜਥੇ ਹਾਜ਼ਰੀ ਭਰਨਗੇ। ਸੋ ਕੱਲ੍ਹ ਸ਼ਾਮ ਨੂੰ ਫਿਰ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੋ ਆਓ ਅਰਦਾਸ ਵਿੱਚ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਨੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜੇ ਡਿਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨਾਉ ਨਿਧਿ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤਿਆਂ ਹਾਜੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ
ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ, ਮਤ ਪਾਦੇ ਰਾਖਿਆ ਪਾ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ ਸਤਿਗੁਰੂ ਜੀਓ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਸ਼ਾਮਾਂ ਦੇ ਟਾਈਮ ਆਪ ਜੀ ਦੇ ਹਜ਼ੂਰ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ, ਰੱਬੀ ਬਾਣੀ ਦੇ ਕੀਰਤਨ ਹੋਏ, ਕਥਾ ਵਿਚਾਰਾਂ ਹੋਈਆਂ, ਢਾਡੀ ਵਾਰਾਂ ਗਾਈਆਂ ਗਈਆਂ। ਪਾਤਸ਼ਾਹ ਜੀਓ ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਆਪ ਜੀ ਦੇ ਚਰਨ ਪਰਸਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ। ਕਦਮ ਕਦਮ ਲੇਖੇ ਲਾਉਣੇ। ਸਰਬੱਤ ਸੰਗਤ ਦੀਆਂ ਤਿਲ ਫੁੱਲ ਪਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਸਰਬੱਤ ਨੂੰ ਦੇ ਆਰੋਗਤਾ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ, ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਜਿਨ੍ਹਾਂ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਜਾ ਰਹੀ, ਸੇਵਾ ਦਰ ਤੇ ਪ੍ਰਵਾਨ ਕਰਨੀ, ਕਿਰਪਾ ਕਰਨੀ, ਰਹਿਮਤ ਕਰਨੀ। ਇਲਾਹੀ ਅਤੇ ਦਰਗਾਹੀ ਫਰਮਾਨ ਹੁਕਮਨਾਮੇ ਬਖਸ਼ਿਸ਼ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ, ਤਬੈ ਚਲਾਇਓ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਗੋ ਚਾਹੇ, ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ। ਵਾਰ ਹੋਏ ਸਾ ਮਿਲेंगे, ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ। ਖੰਡਾ ਜਾ ਕੇ ਹਾਥ ਮੈਂ, ਕਲਗੀ ਸੋ ਹੈ। ਸੋ ਹਮਾਰੀ ਰਖਿਆ ਕਰੇ, ਗੁਰ ਕਲਗੀ ਧਾਰ ਜਗ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਰਾ ਪ੍ਰਭੂ ਆਰਾਧਿਆ, ਪੂਰਾ ਜਾ ਕਾ ਨਾਮ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਧਰਮ ਸੁਵਰਨੀ ਖੜ ਰਤਨ ਜੜਾਵੇ, ਹਰ ਪ੍ਰੇਮ ਪੁਰਖ ਮਨ ਉਠਾ। ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਸੋ ਕਹ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਟਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਆਤਮਲੀਣ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਆਤਮਲੀਣ ਧੋਤਾ ਹੱਛਾ ਨਾ ਹੋਏ ਸੀ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਏਤ ਦੁਆਰਾ ਧੋਏ ਹੱਛਾ ਹੋਏ ਸੀ। ਮੈਲੇ ਹੱਛ ਕਾ ਵਿਚਾਰ ਆਪ ਵਰਤਾਏ ਸੀ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਜੇਹ ਕਰਮ ਕਮਾਏ ਤੇਹਾ ਹੋਏ ਸੀ। ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ। ਚਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਰੋ ਸਿਰਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲਿਅਨ ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀ ਉਤਨਾ ਪਵੈ ਤਿਸ ਦਾਤੇ ਕੌਣ ਸੰਵਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਤੇਲ। ਦੇਹੁ ਸੱਜਣਾ ਸੀ ਸੜਿਆ ਜੋ ਹੋਵੈ ਸਾਹਿਬ ਸਿਉ ਮੇਲ। ਕਾਰ ਕਰ ਇਹੋ ਪਾਹੁਚਾ ਸਦੜੇ ਨਿਤ ਪਵਨ। ਸਦਨਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਾਰ ਛੇ ਗੁਰ ਛੇ ਉਦੇਸ। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪੈਰਾ। ਥਿਤੀ ਵਾਰੀ ਮਾਂ ਹੋਆ ਸੂਰਜ ਕੋਰ ਤਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਾਉ। ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਸ ਤਵ ਗੰਧੇ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਚ। ਮਨੋ ਅੰਦਿਨੋ ਮੋਹੇ ਆਹੇ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਕਾਉ ਹੋਏ। ਜਾਤ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋਧ ਨਗਰ ਬਹੁ ਪਰਿਆ। ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾ ਉਤ ਪੁਨ ਵੱਡਾ ਹੈ ਰਹਾਉ।
ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਹੈ ਦੁਖ ਪਾਵਹਿ ਜਉ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਉ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹੱਲਾ ਆਗੇ ਵਸਨ ਸੁਹੇਲਾ ਆਉਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨਉ ਨਿਧ ਆਵੇ ਧਾਈ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਹਜੂਰ 16 ਸਾਹਿਬ ਦੀ ਬਾਣੀ ਦੇ ਪਾਠ ਕੀਤੇ ਗਏ। ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਕੀਤੀ ਗਈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਆਪ ਜੀ ਦੇ ਸੁਖ ਆਸਨ ਤਿਆਰ ਹਨ। ਸੁਖ ਆਸਨਾਂ ਤੇ ਬਿਰਾਜਮਾਨ ਹੋਵੋ ਜੀ। ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫੇਰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਨ ਸੁਹਾਵਾ। ਰਾਮ ਰਾਜੇ ਗੁਰ ਸਿੱਖੀ ਸੋ ਥਾਨ ਵਾਲਿਆ। ਲੈ ਤੁਰਮੁਖ ਲਾਵਾਂ ਤੁਰਮੁਖ ਲਾਵਾਂ ਗੁਰ ਸਿੱਖਾਂ ਕੀ ਕਾਲ। ਥਾਏ ਪਈ ਜਿਨ ਹਰ ਨਾਮ ਤੇ ਆ
ਨਾਮ ਤੇ ਆਵਾਂ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ ਪੂਜ ਕਰਾਵਾਂ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਵਾਹਿਗੁਰੂ 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 ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਜੀਵਤ ਮਰੈ ਮਰੈ ਪੁਨ ਜੀਵੈ ਐਸੇ ਸੁਨ ਸਮਾਇਆ ਅੰਜਨ ਮਹਿ ਨਿਰੰਜਨ ਰਹੀਐ ਬੋੜ ਨ ਭਵ ਜਲ